ਬਿਸਮਿल्लाहिर्रहमानिर्रहीम ਤੇ अस्सलाम वालेकुम। 3 ਅਕਤੂਬਰ ਪਾਕਿਸਤਾਨ 'ਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ, ਭੈਣਾਂ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ, ਬੈਲ ਆਈਕਨ ਨੱਪੋ ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਸਾਡੀ ਅੱਜ ਦੀ ਜਿਹੜੀ ਟੌਪ ਸਟੋਰੀ ਹੈ, ਸਾਡੀ ਅੱਜ ਦੀ ਮੇਨ ਖਬਰ ਹੈ, ਉਹ ਹੈ ਅਭਿਨੇਤਾ ਗੋਵਿੰਦਾ ਤੇ ਬਦਨੀਤਾ ਨਵਾਜ਼ ਸ਼ਰੀਫ। ਅਭਿਨੇਤਾ ਦਾ ਮਤਲਬ ਹੁੰਦਾ ਸੁਪਰਸਟਾਰ, ਹਿੰਦੀ ਦੇ ਵਿੱਚ ਉਹਨੂੰ ਸੁਪਰਸਟਾਰ ਨੂੰ ਮੇਰਾ ਖਿਆਲ ਅਭਿਨੇਤਾ ਆਖਦੇ ਨੇ, ਤੇ ਬਦਨੀਤਾ ਤਾਂ ਤੁਹਾਨੂੰ ਪਤਾ ਹੀ ਹੈ। ਤੇ ਹੁਣ ਤੁਸੀਂ ਆਖੋਗੇ ਵੀ ਡਾਕਟਰ ਗਿੱਲ ਇਹ ਕਿਹੜਾ ਕੋਈ ਜੋੜ ਮੇਲ ਹੈ, ਗੋਵਿੰਦਾ ਸਾਹਿਬ ਐਕਟਰ ਨੇ ਤੇ ਨਵਾਜ਼ ਸ਼ਰੀਫ ਸਾਹਿਬ ਤੇ ਉਹ ਵੀ ਭਾਈ ਜੀ ਐਕਟਰ ਹੀ ਨੇ। ਐਡੀ ਤਾਂ ਮੈਂ ਗਲਤੀ ਕੋਈ ਨਹੀਂ ਕੀਤੀ ਜਿੱਦਾਂ ਤੁਸੀਂ ਦੰਦ ਕੱਢਣੇ ਸ਼ੁਰੂ ਕਰ ਦਿੱਤੇ ਨੇ। ਗੱਲ ਪੂਰੀ ਗੌਰ ਨਾਲ ਸੁਣੋ, ਤੁਹਾਨੂੰ ਸਮਝ ਆਏਗੀ ਵੀ ਦੋਵੇਂ ਸਟੋਰੀਆਂ ਕਿਉਂ ਇਕੱਠੀਆਂ ਦੇਣ ਡਿਆ। ਪਹਿਲੀ ਗੱਲ ਥੋੜ੍ਹੀ ਜਿਹੀ ਸੀਰੀਅਸ ਹੈ, ਲੇਕਿਨ ਕਿਉਂਕਿ ਉਹਦਾ ਨਤੀਜਾ ਚੰਗਾ ਹੈ ਇਸ ਲਈ ਉਹਦੇ 'ਤੇ ਵੀ ਅਸੀਂ ਹੱਸ ਖੇਡ ਸਕਦੇ ਹਾਂ, ਕੋਈ ਗੁੱਸੇ ਵਾਲੀ ਗੱਲ ਨਹੀਂ, ਕਿਉਂਕਿ ਰੱਬ ਉਹਨਾਂ ਨੂੰ ਜ਼ਿੰਦਗੀ ਦੇ ਦਿੱਤੀ ਹੈ। ਇਹ ਜਿਹੜੇ ਅਭਿਨੇਤਾ ਗੋਵਿੰਦਾ ਸਾਹਿਬ ਨੇ, ਇਹ ਤੁਸੀਂ ਵੀ ਉਹਨਾਂ ਦੀਆਂ ਫਿਲਮਾਂ ਵੇਖੀਆਂ ਨੇ, ਅਸੀਂ ਵੀ ਵੇਖੀਆਂ ਨੇ। ਤੁਹਾਨੂੰ ਪਤਾ ਬਚਪਨ 'ਚ ਅਸੀਂ ਸਾਰਿਆਂ ਇਹਨਾਂ ਦੀਆਂ ਫਿਲਮਾਂ ਨੂੰ ਪਸੰਦ ਵੀ ਬੜਾ ਕੀਤਾ ਹੈ। ਚੰਗਾ ਕੰਮ ਕਰਦੇ ਨੇ, ਮਖੌਲ ਸ਼ਖੌਲ ਕਰਦੇ ਨੇ, ਸਾਰਿਆਂ ਨੂੰ ਹਸਾਉਂਦੇ ਨੇ। ਵੈਸੇ ਕਰਦੇ ਨਵਾਜ਼ ਸ਼ਰੀਫ ਸਾਹਿਬ ਵੀ ਮਖੌਲ ਹੀ ਨੇ, ਸਾਰੀ ਉਮਰ ਕੀਤਾ ਉਹਨਾਂ ਵੀ ਮਖੌਲ ਹੀ ਹੈ। ਉਹ ਸਾਡੀ ਬੇਵਕੂਫੀ ਸੀ, ਅਸੀਂ ਉਹਨਾਂ ਨੂੰ ਸੀਰੀਅਸ ਲੈ ਲਿਆ, ਅਤੇ ਸਾਡੇ ਤੋਂ ਵੀ ਬਹੁਤਾ ਚੌਧਰੀਆਂ ਨੇ ਉਹਨਾਂ ਨੂੰ ਸੀਰੀਅਸ ਲੈ ਲਿਆ। ਅਤੇ ਹੁਣ ਆਖਰੀ ਜ਼ਿੰਦਗੀ 'ਚ ਚੌਧਰੀਆਂ ਨੇ ਉਹਨਾਂ ਨਾਲ ਮਖੌਲ ਕਰ ਦਿੱਤਾ ਜਦੋਂ ਉਹਨਾਂ ਨੇ ਚੌਧਰੀਆਂ ਨੂੰ ਸੀਰੀਅਸ ਲੈ ਲਿਆ। ਪਰ ਉਸ ਗੱਲ ਵਾਲੇ ਪਾਸੇ ਤੇ ਆਉਣੇ, ਪਹਿਲਾਂ ਅਭਿਨੇਤਾ ਵਾਲੇ ਪਾਸੇ ਆ ਜਾਈਏ ਜੀ। ਅਭਿਨੇਤਾ ਗੋਵਿੰਦਾ ਸਾਹਿਬ ਜਿਹੜੇ ਨੇ ਉਹ ਘਰ ਕਿਤੇ ਆਪਣਾ ਪਿਸਤੌਲ ਸਾਫ਼ ਕਰਨ ਡਏ ਸਨ, ਅਤੇ ਉਹਦਾ ਲਾਕ ਜਿਹੜਾ ਉਹ ਲਾਕ ਨਹੀਂ ਸੀ ਕੀਤਾ, ਅਤੇ ਉਹਦੇ 'ਚੋਂ ਗੋਲੀ ਚੱਲ ਗਈ ਅਤੇ ਸਿੱਧੀ ਵੱਜੀ ਪੈਰ 'ਤੇ। ਉਹਦੇ ਨਾਲ ਪੈਰ ਹੋ ਗਿਆ ਜ਼ਖਮੀ। ਆਪਣੇ ਪੈਰ 'ਤੇ ਗੋਲੀ ਮਾਰ ਲੈਣੀ ਜਿਹਨੂੰ ਆਉਂਦੇ ਨੇ, ਮੁਹਾਵਰਾ ਤੁਸੀਂ ਸੁਣਿਆ ਹੀ ਹੈ ਨਾ। ਉਹ ਨਾ ਆਪਣੇ ਪੈਰ 'ਤੇ ਗੋਲੀ ਮਾਰ ਲਈ ਅਭਿਨੇਤਾ ਸਾਹਿਬ ਨੇ। ਉਹ ਇਹ ਸਾਰਾ ਕੰਮ ਉਦੋਂ ਹੋਇਆ ਜਦੋਂ ਕਿਸੇ ਕਾਰਿਆਕਰਮ 'ਤੇ ਜਾ ਰਹੇ ਸਨ। ਕਾਰਿਆਕਰਮ ਦਾ ਮਤਲਬ ਹੁੰਦਾ ਹੈ ਪ੍ਰੋਗਰਾਮ, ਅਤੇ ਇੱਕ ਕਿਰਿਆਕਰਮ ਹੁੰਦਾ, ਇੱਕ ਕਾਰਿਆਕਰਮ ਹੁੰਦਾ। ਇੱਕ ਕਿਰਿਆਕਰਮ ਅਤੇ ਦੂਜਾ ਹੁੰਦਾ ਹੈ ਨਾ, ਤੁਹਾਨੂੰ ਪਤਾ ਹੀ ਹੈ, ਜਦੋਂ ਬੰਦਾ ਉੱਤੇ ਅੱਪੜ ਜਾਂਦਾ। ਇਹ ਕਾਰਿਆਕਰਮ ਜਿਸ ਵੇਲੇ ਪ੍ਰੋਗਰਾਮ ਕਰਨਾ ਸੀ ਉਹਨਾਂ, ਜਿਵੇਂ ਨਵਾਜ਼ ਸ਼ਰੀਫ ਸਾਹਿਬ ਨਿਕਲਦੇ ਨੇ, ਇਹਨਾਂ ਵੀ ਪ੍ਰੋਗਰਾਮ ਹੀ ਕਰਨੇ ਸਨ ਨਾ, ਜਿਨ੍ਹਾਂ ਦੇ ਉੱਤੇ ਮਾਰੇ ਗਏ ਨੇ ਵਿਚਾਰੇ। ਬਹਰਹਾਲ ਉਹ ਗੋਲੀ ਪੈਰ 'ਚ ਵੱਜੀ। ਇਹ ਹੁਣ ਇਹਦੇ 'ਤੇ ਅਸੀਂ ਮਖੌਲ ਨਹੀਂ ਉਡਾ ਸਕਦੇ, ਇਹ ਤਾਂ ਇੱਕ ਮਾੜਾ ਕੰਮ ਹੋਇਆ ਗੋਵਿੰਦਾ ਸਾਹਿਬ ਨਾਲ। ਅਸੀਂ ਉਹਨਾਂ ਦੀ ਸਿਹਤਯਾਬੀ ਵਾਸਤੇ ਦੁਆਗੋ ਹੈ, ਅਤੇ ਉਹ ਚੰਗੀ ਗੱਲ ਹੈ ਵੀ ਉਹਨਾਂ ਨੂੰ ਹਸਪਤਾਲ ਲੈ ਗਏ ਛੇਤੀ ਨਾਲ। ਉਹ ਗੋਲੀ ਛੋਲੀ ਜਿਹੜੀ ਉਹਨਾਂ ਦੇ ਜਿਸਮ 'ਚੋਂ ਸਾਫ਼ ਕੀਤੀ, ਉਹ ਖਤਰੇ ਤੋਂ ਬਾਹਰ ਨੇ। ਹੁਣ ਉੱਥੇ ਫਿਲਮਾਂ ਸ਼ਿਲਮਾਂ ਵੇਖਣਗੇ 4 ਦਿਨ ਬਹਿ ਕੇ ਆਰਾਮ ਨਾਲ। ਉਹਨਾਂ ਦੀ ਵੀ ਜਾਨ ਨੂੰ ਵੈਸੇ ਸਕੂਨ ਨਹੀਂ, ਜਿਵੇਂ ਨਵਾਜ਼ ਸ਼ਰੀਫ ਸਾਹਿਬ ਦੀ ਨਹੀਂ ਸਕੂਨ। ਉਹ ਵੀ ਤੜਫਦੇ ਫਿਰਦੇ ਨੇ, ਇਹ ਵੀ ਤੜਫਦੇ ਫਿਰਦੇ ਨੇ, ਲੇਕਿਨ ਹੁਣ ਉਹ ਹਸਪਤਾਲ ਉਹਨਾਂ ਬੰਨ੍ਹ ਦਿੱਤਾ ਉਹਨਾਂ ਨੂੰ। ਕੋਈ 4 ਦਿਨ ਉੱਥੇ ਗੁਜ਼ਾਰਨਗੇ, ਫਿਰ ਘਰ ਆਉਣਗੇ, ਫਿਰ ਵੀ ਆਪਣਾ ਮਤਲਬ ਲੁੱਡੀਆਂ ਪਾਉਂਦੇ ਤੁਰੇ ਫਿਰਨਗੇ। ਉਹ ਜਦੋਂ ਬੰਦੇ ਨੂੰ ਪੈਰ 'ਤੇ ਸੱਟ ਲੱਗੀ ਹੁੰਦੀ, ਲੁੱਡੀਆਂ ਹੀ ਪਾਉਂਦਾ ਨਾ ਬੰਦਾ, ਗਿੱਧੇ ਹੀ ਪਾਉਂਦਾ ਤੁਰਿਆ ਫਿਰਦਾ ਨਾ। ਇੰਝ ਹੀ ਹੁੰਦਾ ਵੀ ਜਿਵੇਂ ਬੰਦਾ ਗਿੱਧੇ ਪਾਉਂਦਾ ਫਿਰ ਰਿਹਾ ਹੁੰਦੀ। ਤਾਂ ਮਜਬੂਰੀ ਹੈ, ਜ਼ਾਹਿਰ ਹੈ, ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹੁਣ ਉਹਨੇ ਸਾਡੇ ਬਦਨੀਤਾ ਵਾਲੇ ਪਾਸੇ ਅਭਿਨੇਤਾ ਦੀ ਖਬਰ ਤੇ ਦੇ ਦਿੱਤੀ ਤੁਹਾਨੂੰ। ਤੁਸੀਂ ਇਹੀ ਸੋਚਦੇ ਹੋਗੇ ਵੀ ਡਾਕਟਰ ਗਿੱਲ ਨੇ ਕਿੱਧਰ ਦੀ ਗੱਲ ਕਿੱਧਰ ਰਲਾਤੀ, ਪਰ ਮੈਂ ਦੱਸਣਾ ਤੁਹਾਨੂੰ ਵੀ ਭਾਈ ਹੋਰਾਂ ਨੇ ਵੀ ਆਪਣਾ ਕਾਰਿਆਕਰਮ ਕਰਨ ਤੋਂ ਪਹਿਲਾਂ ਆਪਣੇ ਪੈਰ 'ਚ ਗੋਲੀ ਮਾਰ ਲਈ ਹੈ। ਉਹ ਕਿਵੇਂ? ਭਾਈ ਹੋਣੀ ਲੰਦਨ ਬੈਠੇ ਸਨ, ਮੁਝੇ ਕਿਉਂ ਨਿਕਾਲਾ, ਵੋਟ ਕੋ ਇੱਜ਼ਤ ਦੋ, ਚੜ੍ਹਾਈ ਸੀ ਭਾਈ ਉਹਨਾਂ ਦੀ ਸਾਡੇ ਮਗਰ। ਮੇਰਾ ਮਤਲਬ ਹੈ ਵੀ ਜਿਵੇਂ ਮੈਂ ਕਿਸੇ ਨੂੰ ਨਹੀਂ ਆਖਣ ਡਿਆ, ਮਿਸਾਲ ਦੇ ਤੌਰ 'ਤੇ ਸਾਰੇ ਭਰਾ ਨੇ ਸਾਰੇ, ਕਿਸੇ ਨੂੰ ਮੈਂ ਕੁੱਤਾ ਨਹੀਂ ਆਖਣ ਡਿਆ ਕਿ ਬਿਲਕੁਲ ਮੇਰਾ ਕੋਈ ਪਰਪਸ ਨਹੀਂ। ਲੇਕਿਨ ਜਿਵੇਂ ਮੇਰਾ ਮਤਲਬ ਹੈ ਕਿ ਤੁਸੀਂ ਕਿਸ ਵੇਲੇ ਘਰੋਂ ਨਿਕਲੋ ਪਿੰਡ ਦੇ ਵਿੱਚ ਅਤੇ ਪਿੱਛੇ ਕੁੱਤੇ ਲੱਗ ਜਾਣ, ਉਹ ਹਾਲ ਸੀ ਸਾਡਾ। ਯਕੀਨ ਕਰੋ ਕਿ ਹੁਣ ਮੇਰੀ ਜ਼ਿੰਦਗੀ ਏਡੀ ਕੁ ਸਕੂਨ 'ਚ ਹੈ। ਜਿਹੜੀ ਮੇਰੀ ਆਖਰੀ ਮੁਲਾਕਾਤ ਖਾਨ ਸਾਹਿਬ ਨਾਲ ਹੋਈ, ਅਤੇ ਖਾਨ ਸਾਹਿਬ ਨੇ ਮੈਨੂੰ ਆਖਿਆ, ਮੇਰਾ ਖਿਆਲ ਹੈ ਕੋਈ 14 ਅਪ੍ਰੈਲ ਨੂੰ ਹੋਈ ਹੋਏਗੀ ਜਾਂ 13 ਅਪ੍ਰੈਲ ਨੂੰ 2023 ਦੀ ਗੱਲ ਹੈ। ਅਤੇ ਉਹਨਾਂ ਮੈਨੂੰ ਪੁੱਛਿਆ, ਸਾਡੀ ਵਾਹਵਾ ਲੰਮੀ ਮੁਲਾਕਾਤ ਸੀ, ਉਹ ਕੋਈ 1.5-2 ਘੰਟੇ ਦੀ, ਅਤੇ ਰਾਤ ਬੜੀ ਪਿਛਲੇ ਵੇਲੇ ਰਾਤ ਦੇ ਉਹ ਮੁਲਾਕਾਤ ਸੀ, ਰੋਜ਼ਿਆਂ ਦੇ ਦਿਨ ਸਨ, ਅਤੇ ਸੈਰੀ ਤੋਂ ਪਹਿਲਾਂ ਦੀ ਮੁਲਾਕਾਤ ਸੀ, ਅਤੇ ਕਾਫੀ ਲੰਮਾ ਅਸੀਂ ਦੋਵੇਂ ਗੱਲਾਂ ਬਾਤਾਂ ਦੁੱਖ ਸੁੱਖ ਫੋਲਦੇ ਰਹੇ। ਅਤੇ ਉਹਦੇ 'ਚ ਖਾਨ ਸਾਹਿਬ ਮੈਨੂੰ ਇੱਕ ਸਵਾਲ ਕੀਤਾ ਵੀ ਤੇਰੀ ਰਿਫਲੈਕਸ਼ਨ ਕੀ ਹੈ ਪਿਛਲੀ ਸਾਡੀ ਗਵਰਨਮੈਂਟ ਦੀ ਕੋਈ? ਮੈਂ ਕਿਹਾ ਜੀ ਮੇਰੀ ਰਿਫਲੈਕਸ਼ਨ ਹੈ ਵੀ ਇੱਕ ਮੇਰਾ ਦਿਲ ਕਰਦਾ ਰੱਬ ਕਰੇ ਸਾਡੀ ਹਕੂਮਤ ਕਦੇ ਨਾ ਆਵੇ। ਹੱਸ ਪਏ, ਕਹਿੰਦੇ ਕਿਉਂ ਕਹਿਣਾ ਹੈ ਗੱਲ? ਮੈਂ ਕਿਹਾ ਜਿਸ ਤਰ੍ਹਾਂ ਬਾਜਵਾ ਸਾਹਿਬ ਸਾਨੂੰ ਆਪ ਵੀ ਪੈ ਗਏ ਸਨ, ਆਪ ਵੀ ਉਹ ਮੇਰਾ ਮਤਲਬ ਹੈ ਕਿ ਬਸ ਮੈਂ ਕੀ ਆਖਾਂ ਕਿਸ ਤਰੀਕੇ ਨਾਲ ਪੈ ਗਏ ਸਨ, ਆਪ ਵੀ ਪੈ ਗਏ ਸਨ ਉਹ, ਅਤੇ ਉਹਨਾਂ ਸਾਡੇ ਮਗਰ ਜਿਵੇਂ ਕਤੀਕ ਲਾਈ ਸੀ। ਮੈਂ ਕਿਹਾ ਜੀ ਸਵੇਰੇ ਉੱਠੀਦਾ ਸੀ 6 ਵਜੇ, 6:30 7 ਤਿਆਰੀ ਕਰੀ ਦੀ ਸੀ, ਅਖਬਾਰਾਂ ਫੜ ਕੇ ਸ਼ੁਰੂ ਹੋ ਜੀਦਾ ਦਫ਼ਤਰ ਦਾ ਕੰਮ, ਫਿਰ ਮੀਟਿੰਗਸ, ਫਿਰ ਸਾਰਾ ਦਿਨ ਸਿਆਸੀ ਮਾਮਲੇ, ਤੁਹਾਡੀਆਂ ਮੀਟਿੰਗਸ। 7 8 9 ਵਜੇ ਤੁਸੀਂ ਜਾਂਦੇ, ਫਿਰ ਟੈਲੀਵਿਜ਼ਨ 'ਤੇ ਬਹਿ ਜਾਓ ਰਾਤੀ 11 ਵਜੇ। ਟੀ ਵੀ ਵਾਲਾ ਜਿਹੜਾ 11 ਵਜੇ ਜਿਹਦੇ ਕੋਲ ਗਏ ਹੋ ਨਾ, 11 ਤੋਂ 12 ਜਿਹਦਾ ਸ਼ੋਅ ਹੈ, ਉਹ ਆਉਂਦਾ ਸੀ ਵੀ ਉਂਝ ਹੀ ਨੱਚ ਕੇ ਵਿਖਾਓ ਜਿਵੇਂ ਤੁਸੀਂ ਹੁਣੀ ਸੌਂ ਕੇ ਉੱਠ ਕੇ ਆਏ ਹੋ।
ਅਪੋਜੀਸ਼ਨ ਵਾਲੇ ਜਿਹੜੇ ਜਨਾਬ ਉਹਨਾਂ ਮਾਰੀ ਅੰਗੜਾਈ, ਨਾ ਕੋਈ ਕੰਮ ਨਾ ਕਾਰ, ਕਰਪਸ਼ਨ ਕਰਕੇ ਵਾਧੂ ਪੈਸਾ ਬਣਾਇਆ। ਹੁਣ ਕੋਈ ਵੀ ਫਿਕਰ ਨਹੀਂ। ਹੁਣ ਜਿਵੇਂ ਸਾਡੀ ਵੀ ਜ਼ਾਹਿਰ ਹੈ ਹੁਕੂਮਤ 'ਚ ਕਿਸੇ ਨਾ ਕਿਸੇ ਨੇ ਮਾਲ ਬਣਾਇਆ ਹੀ ਹੋਏਗਾ ਨਾ। ਹੁਣ ਜਿਹਨਾਂ ਮਾਲ ਬਣਾਇਆ ਉਹ ਫਿਰਦੇ ਨੇ ਜਨਾਬ ਅੰਬ ਚੂਪਦੇ ਫਿਰਦੇ ਨੇ, ਠੰਡੇ ਅੰਬ ਉਹਨਾਂ ਪਾਣੀ 'ਚ ਪਾਏ ਨੇ ਅਤੇ ਕੁਰਬਾਨ ਜਾਨਾ ਅਤੇ ਪਤਾ ਨਹੀਂ ਕੀ ਕੁਛ ਸੁਣਦੇ ਅਤੇ ਉਹ ਆਪਣਾ। ਅਤੇ ਮੇਰਾ ਮਤਲਬ ਜਿਹਨਾਂ ਨਹੀਂ ਬਣਾਏ ਉਹ ਗਰੀਬ ਕੰਮ ਕਰਦੇ ਫਿਰਦੇ ਨੇ। ਹੁਣ ਇਸ ਵੇਲੇ ਕਿਤੇ ਨਾ ਕਿਤੇ ਉਹ ਕੰਮ ਕਰਨਗੇ, ਕੋਈ ਮਿਹਨਤ ਕਰਨਗੇ। ਅਤੇ ਉਸੇ ਤਰੀਕੇ ਨਾਲ ਜਿਹੜੇ ਅਪੋਜੀਸ਼ਨ ਵਾਲੇ ਹੁੰਦੇ ਸਨ, ਜ਼ਿਆਦਾਤਰ ਇਹ ਹੀ ਹੁੰਦੀਆਂ ਸਨ ਨਾ, ਆਹੋ ਨਹੀਂ ਆਹੋ ਵਾਲੀਆਂ। ਇਹ ਸਾਰਿਆਂ ਨੇ ਮਾਲ ਬਣਾਇਆ ਸੀ, ਸੌਂਦੇ ਸਨ ਦੁਪਹਿਰੇ 1-2 ਵਜੇ ਤੱਕ। ਉਸ ਤੋਂ ਬਾਅਦ ਉੱਠਦੇ ਸਨ, ਵੇਖਦੇ ਸਨ ਅੱਜ ਕੀ ਹੈ। ਇਹਨਾਂ ਨੇ ਪੂਰੇ ਬੰਦੇ ਹਾਇਰ ਕੀਤੇ ਹੁੰਦੇ ਸਨ। ਪਿੱਛੋਂ ਪਾਣ ਬਾਜਵਾ ਸਾਹਿਬ ਦੀ ਹੁੰਦੀ ਸੀ ਪੂਰੀ ਮੀਡੀਆ ਵਾਲਿਆਂ ਨੂੰ, ਅਤੇ ਉਹ ਜਨਾਬ ਸਾਡੇ 'ਤੇ ਚੜ੍ਹ ਜਾਂਦੇ ਸਨ। ਅਤੇ ਅਸੀਂ ਸਾਰੇ ਦਿਨ ਮਾਰ ਖਾਧੀ ਕੰਮ ਦੀ। ਅਤੇ ਉੱਥੇ ਦਫ਼ਤਰੇ 'ਤੇ ਤੁਹਾਨੂੰ ਪਤਾ ਖਾਨ ਸਾਹਿਬ ਚਾਹ ਦਾ ਕੱਪ ਅਤੇ ਬਿਸਕਿਟ। ਅਤੇ ਜੇ ਕਿਤੇ ਉਹ ਮੈਨੂੰ ਇੱਕ ਖਸੂਸੀ ਪ੍ਰਿਵਿਲੇਜ ਸੀ ਜਿਹੜਾ ਹੋਰ ਮੇਰਾ ਖਿਆਲ ਕਿਸੇ ਵੀ ਪਾਰਟੀ 'ਚ ਕਿਸੇ ਬੰਦੇ ਨਹੀਂ। ਉਹ ਖਾਨ ਸਾਹਿਬ ਨੂੰ ਆਪ ਸੀ ਅਤੇ ਆਜ਼ਮ ਖਾਨ ਸਾਹਿਬ ਨੂੰ ਸੀ, ਅਤੇ ਤੀਸਰਾ ਮੈਂ ਸੀ। ਉਹ ਵੀ ਮਿਹਰਬਾਨੀ ਆਜ਼ਮ ਖਾਨ ਸਾਹਿਬ ਦੀ ਵੀ, ਉਹਨਾਂ ਇਹ ਮੈਨੂੰ ਪ੍ਰਿਵਿਲੇਜ ਜਿਹੜੀ ਐਕਸਟੈਂਡ ਕਰ ਦਿੱਤੀ ਸੀ। ਦਹੀਂ ਦੀ ਇੱਕ ਪਿਆਲੀ ਲੱਭ ਜਾਂਦੀ ਸੀ ਦਫ਼ਤਰ ਦੁਪਹਿਰੇ। ਤੁਸੀਂ ਹੱਸਦੇ ਹੋਵੋ ਪਰ ਯਕੀਨ ਕਰੋ ਐਡਾ ਵੱਡਾ ਪ੍ਰਿਵਿਲੇਜ ਸੀ ਵੀ ਉਹ ਜਿਹੜੇ ਬੰਦੇ ਆਉਂਦੇ ਸਨ ਨਾ, ਸ਼ਹਜ਼ਾਦ ਅਕਬਰ ਸਾਹਿਬ ਆਉਂਦੇ ਸਨ, ਕਦੀ ਕਦੀ ਉਹਨਾਂ ਨੂੰ ਵੀ ਦੇਈਦੀ ਸੀ, ਉਹ ਮਹਿਮਾਨ ਅਦਾ ਕਰਦੇ। ਅਤੇ ਉਹ ਸਾਨੂੰ ਬੜਾ ਕੋਈ ਸਮਝਦੇ ਸਨ ਕਿ ਜਨਾਬ ਬੜੇ ਖੁਸ਼ਨਸੀਬ ਬੰਦੇ ਨੇ ਜਿਹੜੇ ਰੋਜ਼ ਦੇ ਦਹੀਂ ਖਾਂਦੇ ਨੇ। ਅਤੇ ਉਹ ਦਹੀਂ ਖਾ ਕੇ ਜਨਾਬ ਜਾ ਅਸੀਂ ਰਾਤ 12 ਵਜੇ ਤੱਕ ਲੜੀਦਾ ਸੀ, ਅਤੇ ਨਾ ਕੋਈ ਲੈਣਾ ਨਾ ਦੇਣਾ, ਅਤੇ ਗਾਲਾਂ ਕੱਢਣੀਆਂ ਅਤੇ ਗਾਲਾਂ ਖਾਣੀਆਂ, ਇਹੀ ਕੰਮ ਸੀ। ਤਾਂ ਮੈਂ ਖਾਨ ਸਾਹਿਬ ਨੂੰ ਕਿਹਾ ਵੀ ਹੁਣ ਕਿੱਡੀ ਹੁਣ, ਹਾਲਾਂਕਿ ਉਸ ਵੇਲੇ 27 ਕੇਸ ਸਨ ਮੇਰੇ 'ਤੇ, ਰੋਜ਼ ਹੀ ਤਕਰੀਬਨ ਜਾਣਾ ਪੈਂਦਾ ਸੀ ਆਪਣਾ ਅਦਾਲਤਾਂ ਦੇ ਵਿੱਚ। ਅਤੇ ਮੈਂ ਕਿਹਾ ਜੀ ਰੋਜ਼ ਜਾਈਦਾ, ਪਰ ਸਵੇਰੇ 7-8 ਵਜੇ ਉੱਠੀਦਾ, ਪਰ ਦੁਪਹਿਰੇ 2 ਵਜੇ ਤੱਕ ਵਿਹਲੇ ਹੋ ਜਾਈਦਾ ਅਦਾਲਤਾਂ 'ਚੋਂ। ਪਹਿਲੇ ਤਾਂ ਰਾਤ 2 ਵਜਦੇ ਸਨ। ਤਾਂ ਮੈਂ ਕਿਹਾ ਹੁਣ ਨੀਂਦ ਵੀ ਪੂਰੀ ਕਰ ਲਈਦੀ ਹੈ, ਚਲੋ ਮੁਸ਼ਕਿਲ ਦਿਨ ਨੇ ਲੰਘ ਜਾਣਗੇ। ਪਰ ਉਹ ਕੁੱਤਿਆ ਨਹੀਂ ਹੋ ਰਹੀ ਜਿਹੜੀ ਹੋ ਰਹੀ, ਪਰ ਵਾਪਸ ਆਉਣੇ ਜਨਾਬ। ਇਹ ਸਾਡੇ ਹਾਲਾਤ ਬਣਾਏ ਸਨ ਇਹਨਾਂ ਨੇ। ਅਤੇ ਨਵਾਜ਼ ਸ਼ਰੀਫ ਸਾਹਿਬ ਦੀ ਚੜ੍ਹਾਈ ਸੀ। ਉਹ ਹੁਣ ਸੋਚੋ ਵੀ ਅਗਰ ਉਹ ਆਪਣੇ ਪੈਰ 'ਚ ਗੋਲੀ ਨਾ ਮਾਰਦੇ, ਚੁੱਪ ਕਰਕੇ ਬੈਠੇ ਰਹਿੰਦੇ। ਉਹ ਕਹਿੰਦੇ ਨੇ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ। ਬਾਜਵਾ ਸਾਹਿਬ ਤੋਂ ਵੱਡਾ ਗੱਪੀ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਬਾਜਵਾ ਸਾਹਿਬ ਤੋਂ ਵੱਡਾ ਗੱਪੀ ਮੈਂ ਰੂਹੇ ਜ਼ਮੀਨ 'ਤੇ ਨਹੀਂ ਵੇਖਿਆ ਅੱਜ ਤੱਕ। ਉਹਨਾਂ ਤੋਂ ਵੱਡਾ ਝੂਠਾ ਔਰ ਗੱਪੀ ਮਾਸ਼ਾਅੱਲਾ ਮਾਂ ਜੰਮਣਾ ਹੀ ਨਹੀਂ ਪੁੱਤਰ। ਅਤੇ ਉਹ ਵੈਸੇ ਵੀ ਜਿਹੜਾ ਨਾ, ਉਹ ਮੇਰੇ ਨਾਨਕੇ ਬਾਜਵੇ ਨੇ, ਅਤੇ ਮੈਨੂੰ ਪਤਾ ਹੈ ਵੀ ਉਹ ਜ਼ਰਾ ਥੋੜ੍ਹਾ ਜਿਹਾ ਉਸ ਇਲਾਕੇ ਦੇ ਵਿੱਚ ਗੱਪ ਸ਼ੱਪ ਜ਼ਰਾ ਸੁਣਾ ਲਈ ਜਾਂਦੀ ਹੈ, ਐਡਾ ਕੋਈ ਰੌਲਾ ਨਹੀਂ। ਪਰ ਬਾਜਵਾ ਸਾਹਿਬ ਤਾਂ ਬਿਲਕੁਲ ਅਖੀਰ ਹੀ ਗੱਪ ਮਾਰਦੇ ਸਨ। ਅਤੇ ਉਹ ਨਵਾਜ਼ ਸ਼ਰੀਫ ਸਾਹਿਬ ਫਸ ਗਏ ਉਸ ਗੱਪ ਦੇ ਵਿੱਚ। ਲਾਲਚੀ ਦੀ ਮੌਤ ਗੱਪੀ ਦੇ ਹੱਥੋਂ, ਇਹ ਲਾਲਚੀ ਨੇ। ਅਤੇ ਇਹਨਾਂ ਜਨਾਬ ਉਹ ਮੁਝੇ ਕਿਉਂ ਨਿਕਾਲਾ ਅਤੇ ਵੋਟ ਨੂੰ ਇੱਜ਼ਤ ਦੋ ਛੱਡ ਕੇ, ਅਤੇ ਇਹ ਜੋ ਹੁਣ ਕੂੜਾ ਖੇ ਆਪਣੇ ਸਿਰ 'ਚ ਪਾਈ ਹੈ। ਅਤੇ ਹੁਣ ਮੈਂ ਉਹਨਾਂ ਨੂੰ ਆਖਿਆ ਅਭਿਨੇਤਾ ਸੁਪਰਸਟਾਰ, ਅਤੇ ਇਹ ਹੁਣ ਸੁਪਰਸਟਾਰ ਤਾਂ ਨਹੀਂ, ਬਾਹਰੋਂ ਬਾਹਰ ਨੇ। ਅਤੇ ਉਹ ਸੁਪਰਸਟਾਰ ਅਤੇ ਇਹ ਬਾਹਰੋਂ ਬਾਹਰ, ਉਹ ਕੰਮ ਹੋਇਆ ਖੜਾ। ਅਤੇ ਉਹ ਅਭਿਨੇਤਾ ਦੀ ਜਗ੍ਹਾ 'ਤੇ ਹੁਣ ਬਦਨੀਤਾ ਹੀ ਕਹਿ ਸਕਦੇ ਹਾਂ ਅਸੀਂ, ਹੋਰ ਕੀ ਕਹਿ ਸਕਦੇ ਹਾਂ। ਤਾਂ ਇਹ ਜਿਹੜਾ ਬਦਨੀਤਾ ਅਭਿਨੇਤਾ ਦੀ ਜਗ੍ਹਾ 'ਤੇ ਨਵਾਜ਼ ਸ਼ਰੀਫ ਸਾਹਿਬ, ਇਹਨਾਂ ਜਨਾਬ ਹਕੂਮਤ ਲੈ ਲਈ। ਭਰਾ ਨੇ ਪਿੱਛੋਂ ਇਹਨਾਂ ਦਾ ਸੌਦਾ ਕਰਤਾ, ਇਹ ਬਸ, ਅਤੇ ਧੀ ਨੇ ਵੀ ਸੌਦਾ ਕਰਤਾ। ਗੋਵਿੰਦਾ ਸਾਹਿਬ ਦੇ ਇੱਕ ਪੈਰ 'ਚ ਗੋਲੀ ਵੱਜੀ, ਇਹਨਾਂ ਦੇ ਦੋਵਾਂ 'ਚ ਵੱਜੀ। ਇੱਕ ਪਾਸੇ ਧੀ ਨੇ ਮਾਰ ਦਿੱਤੀ, ਇੱਕ ਪਾਸੇ ਭਰਾ ਨੇ ਮਾਰ ਦਿੱਤੀ। ਇਹਨਾਂ ਦਾ ਕਰ ਦਿੱਤਾ ਸੌਦਾ। ਇਹਨਾਂ ਨੂੰ ਆਪ ਵੀ ਨਹੀਂ ਪਤਾ ਵੀ ਇਹਨਾਂ ਦਾ ਸੌਦਾ ਕਰਤਾ, ਸਵੱਲੇ ਹੀ ਵੇਚ ਦਿੱਤੇ ਨੇ। ਅਤੇ ਇਹਨਾਂ ਨੂੰ ਹੁਣ ਸਮਝ ਨਹੀਂ ਆਉਣ ਦੀ, ਕਮਲਾ ਹੋਇਆ ਫਿਰਦਾ। ਅਤੇ ਨਾਲ ਉਹ ਜਵੇਲ ਲਤੀਫ ਵਰਗੇ ਇੱਕ ਅੱਧੇ ਬੰਦੇ ਨੇ ਜਿਹੜੇ ਇਸ ਇੰਤਜ਼ਾਰ 'ਚ ਨੇ ਵੀ ਕਦੀ ਨਵਾਜ਼ ਸ਼ਰੀਫ ਸਾਹਿਬ ਆਉਣਗੇ ਅਤੇ ਫਿਰ ਅਸੀਂ ਵੀ ਵਜ਼ੀਰ ਬਣਨਾ, ਸਾਡੀਆਂ ਟੌਰਾਂ ਹੋਣਗੀਆਂ। ਸ਼ਹਬਾਜ਼ ਸ਼ਰੀਫ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ। ਅਤੇ ਇਹ ਸੂਰਤ ਹਾਲ ਦੇ ਵਿੱਚ ਜਨਾਬ ਇਹ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਉਹੀ ਕੰਮ ਹੋਇਆ, ਉਹੀ ਕਾਰ ਹੋਇਆ ਜਿਹੜਾ ਗੋਵਿੰਦਾ ਸਾਹਿਬ ਨਾਲ ਹੋਇਆ। ਅਤੇ ਫ਼ਰਕ ਸਿਰਫ ਇੰਨਾ ਹੀ ਹੈ ਵੀ ਗੋਵਿੰਦਾ ਸਾਹਿਬ ਸੁਪਰਸਟਾਰ ਸਨ, ਅਤੇ ਇਹ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਬਾਹਰੋਂ ਬਾਹਰ ਨੇ। ਇਹਨਾਂ ਦਾ ਸੁਪਰਸਟਾਰ ਵਾਲਾ ਕੰਮ ਤਾਂ ਹੈ ਹੀ ਕੋਈ ਨਹੀਂ, ਇਹ ਤਾਂ ਬੇਕਾਰ ਹੀ ਸਨ। ਅਤੇ ਅੱਗੋਂ ਇਹਨਾਂ ਨਾਲ ਜੋ ਹੋਇਆ ਉਹ ਤੁਸੀਂ ਵੇਖ ਲਿਆ। ਅਗਲੀ ਹੁਣ ਖਬਰ ਵਾਲੇ ਪਾਸੇ ਚੱਲਣੇ ਜੀ। ਅਗਲੀ ਖਬਰ ਦੁਬਈ ਦੇ ਵੀਜ਼ਿਆਂ ਦੀ ਅਸੀਂ ਤੁਹਾਨੂੰ ਪਹਿਲੇ ਖਬਰ ਦੇ ਚੁੱਕੇ ਹਾਂ। ਸਿਰਫ ਹੁਣ ਇਹ ਦੱਸਣਾ ਵੀ ਉਹ ਕੜਮਾਸ ਬਹੁਤਾ ਪੈ ਗਿਆ, ਉਹਦੇ 'ਤੇ ਹੁਣ ਰੌਲਾ ਜਿਹੜਾ ਬਾਹਲਾ ਪੈ ਗਿਆ। ਹੁਣ ਉਹਦੇ 'ਤੇ ਖਿੱਚ ਬਹੁਤੀ ਹੋ ਗਈ। ਇੱਕ ਤਾਂ ਪੁਰਾਣੀ ਖਬਰ ਹੈ ਤੁਹਾਡੇ ਸਾਹਮਣੇ ਰੱਖਦੇ ਹਾਂ, ਅਤੇ ਨਵੀਂ ਗੱਲ ਪਹਿਲਾਂ ਤੁਹਾਡੇ ਸਾਹਮਣੇ ਰੱਖਦੀ ਹੈ। ਨਵੀਂ ਰੱਖਦੀ ਹੈ ਪਹਿਲਾਂ, ਇਹ ਇੱਕ ਯੰਗ ਐਂਟਰਪ੍ਰੈਨਿਓਰ ਹੈ, ਜਿਹੜਾ ਇੱਕ ਪ੍ਰੋਫੈਸ਼ਨਲ ਆਦਮੀ ਹੈ, ਜਿਹੜਾ ਦੱਸਦਾ ਹੈ ਵੀ ਮਜਬੂਰੀਆਂ ਨੇ ਦੁਬਈ ਜਾਣਾ, ਸ਼ੌਕ ਨਾਲ ਨਹੀਂ ਜਾਣਾ। ਇਹ ਸਾਡੀ ਇਕੋਨਮੀ ਦੀ ਲਾਈਫ ਲਾਈਨ ਹੈ। ਲਾਈਫ ਲਾਈਨ ਮੈਂ ਕੱਲ੍ਹ ਵੀ ਤੁਹਾਨੂੰ ਸਮਝਾਇਆ ਸੀ, ਬੰਡਲ ਆਈਲੈਂਡ ਦੀ ਜਦੋਂ ਮੈਂ ਗੱਲ ਕਰਨ ਡਿਆ ਸਾਂ, ਉਸ ਵੇਲੇ ਮੈਂ ਸਮਝਾਇਆ ਸੀ ਕਿ ਕਿਸ ਤਰੀਕੇ ਨਾਲ ਉਸ ਵੇਲੇ, ਅੱਜ ਵੀ ਅਤੇ ਉਸ ਵੇਲੇ ਵੀ ਲੋਕੀ ਜਿਹੜੇ ਨੇ ਉਹ ਮੀਟਿੰਗ ਕਰਨ ਨਹੀਂ ਆਉਂਦੇ ਪਾਕਿਸਤਾਨ। ਉਹ ਕਹਿੰਦੇ ਨੇ ਸਿਕਿਉਰਿਟੀ ਦੇ ਰੌਲੇ ਨੂੰ ਦੁਬਈ 'ਚ ਵੀ, ਅਤੇ ਸਾਡੇ ਲੋਕਾਂ ਨੂੰ ਉੱਥੇ ਮੀਟਿੰਗ ਕਰਨ ਜਾਣਾ ਪੈਂਦਾ। ਅਗਰ ਕੋਈ ਕੌਂਟਰੈਕਟ ਲੈਣਾ ਹੈ, ਅਗਰ ਕੋਈ ਆਰਡਰ ਲੈਣਾ ਹੈ, ਕੋਈ ਕਾਰੋਬਾਰ ਲੈਣਾ ਹੈ, ਅਤੇ ਉਹ ਉੱਥੇ ਜਾਣਾ ਪੈਂਦਾ ਸਾਡੇ ਲੋਕਾਂ ਨੂੰ। ਹੁਣ ਦੁਬਈ ਵਾਲੇ ਵੀਜ਼ੇ ਕੈਂਸਲ ਕਰੀ ਆਉਂਦੇ ਨੇ। ਅਤੇ ਇਹ ਇੱਕ ਦੋਸਤ ਨੇ ਆਪਣੀ ਬੜੀ ਜ਼ਬਰਦਸਤ ਪੋਸਟ ਲਾਈ। ਉਹਨੇ ਆਖਿਆ ਕੋਈ ਬੋਲਣ ਨਹੀਂ ਰਿਹਾ, ਸਾਰੇ ਚੁੱਪ ਨੇ, ਸਾਰਿਆਂ ਨੂੰ ਬੋਲਣਾ ਚਾਹੀਦਾ। ਲਾਈਫ ਲਾਈਨ ਹੈ ਪਾਕਿਸਤਾਨ ਦੀ ਇਕੋਨਮੀ ਦੀ। ਇਹ ਸਾਡੇ ਉੱਥੇ ਵੀਜ਼ੇ ਜਿਹੜੇ ਨੇ ਉਹ ਰਿਜੈਕਟ ਕਰਨੇ ਸ਼ੁਰੂ ਕੀਤੇ ਨੇ, ਸਾਨੂੰ ਵੀਜ਼ਿਆਂ ਦੀ ਨੋ ਐਂਟਰੀ 'ਤੇ ਕੀਤਾ ਹੋਇਆ, ਤਾਂ ਸਾਡਾ ਬੇੜਾ ਗਰਕ ਹੋ ਜਾਏਗਾ। ਦੂਜੇ ਪਾਸੇ ਹੁਣ ਦੁਬਈ ਵਾਲਿਆਂ ਦੀ ਸੁਣ ਲਓ।
ਉੱਥੇ ਤੁਹਾਨੂੰ ਅਸੀਂ ਸਾਊਦੀ ਅਰਬ ਦਾ ਤਾਂ ਦੱਸਿਆ ਹੀ ਹੈ ਵੀ ਇੰਨੇ ਕੁ ਮੰਗਤੇ ਅਸੀਂ ਉੱਥੇ, ਹੁਣ ਫਿਰ ਤੁਸੀਂ ਹੱਸਣ ਲੱਗ ਪਏ ਹੋ, ਤੁਹਾਨੂੰ ਲੱਗਦਾ ਵੀ ਜਿਹੜਾ ਸ਼ਬਾਜ਼ ਸ਼ਰੀਫ ਜਾਂ ਪਤਾ ਨਹੀਂ ਚੀਫ ਸਾਹਿਬ ਜਾਂ ਦੂਜੇ ਉਹ ਜਿਹੜਾ ਪੈਸੇ ਮੰਗਣ ਗਏ, ਨਹੀਂ ਉਹਦੀ ਗੱਲ ਨਹੀਂ ਕਰਦਾ, ਸਰਕਾਰੀ ਸਤਹ 'ਤੇ ਜਾਈਦਾ ਨਾ। ਉਹ ਹੁਣ ਮੈਂ ਸ਼ਬਾਜ਼ ਸ਼ਰੀਫ ਨੂੰ ਕੋਈ ਸਰਕਾਰੀ ਮੰਗਤਾ ਨਹੀਂ ਆਖਣ ਡਿਆ, ਮੇਰੇ ਕਹਿਣ ਦਾ ਮਤਲਬ ਵੀ ਉਹ ਸਰਕਾਰੀ ਸਤਹ 'ਤੇ ਜਾਈਦਾ। ਉਹ ਮੁੰਡਿਓ ਹੱਸਿਆ ਨਾ ਕਰੋ, ਜ਼ਰਾ ਚੁੱਪ ਕਰਕੇ ਬਹਿ ਕੇ ਪੂਰੀ ਗੱਲ ਸੁਣ ਲਿਆ ਕਰੋ। ਉਹ ਤਾਂ ਚਲੋ ਇਹ ਜਿਹੜੇ ਮੰਗਤੇ ਦੂਸਰੇ ਜਾਂਦੇ ਨੇ, ਉਹ ਉਸੇ ਤਰੀਕੇ ਦੇ ਨਾਲ, ਹੁਣ ਮੇਰੀ ਇੱਕ ਸਾਫੀ ਨਾਲ ਗੱਲ ਹੋ ਰਹੀ ਸੀ, ਉਹਨਾਂ ਕਿਹਾ ਕੋਈ 10-15 ਹਜ਼ਾਰ ਖਵਾਤੀਨ ਉੱਥੇ ਯੰਗ ਏਜ ਦੀਆਂ ਆਪਣ ਗਈਆਂ, ਉਹਨਾਂ ਕੋਲ ਮੰਗਣ ਵਾਲਾ ਕੰਮ ਵੀ ਕੀਤਾ ਅਤੇ ਦੂਜੇ ਪੁੱਠੇ ਕੰਮ ਵੀ ਉੱਥੇ ਕੀਤੇ ਦੁਬਈ ਜਾ ਕੇ। ਉਹਦੀ ਵਜ੍ਹਾ ਤੋਂ ਹੁਣ ਉਹਨਾਂ ਨੇ ਵੀਜ਼ਿਆਂ 'ਤੇ ਲਾਈ ਪਾਬੰਦੀ। ਇੱਕ ਤਾਂ ਵਜ੍ਹਾ ਇਹ ਹੈ। ਦੂਜੀ ਜ਼ਾਹਿਰ ਹੈ, ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਮੋਦੀ ਸਾਹਿਬ ਉੱਥੇ ਗਏ ਸਨ ਅਤੇ ਕਿਸ ਤਰ੍ਹਾਂ ਦੇ ਉੱਥੇ ਐਗਰੀਮੈਂਟ ਹੋਏ ਨੇ ਉਹਨਾਂ ਦੇ। ਹੁਣ ਤਾਂ ਉਹਨਾਂ ਦੀ ਸਿਕਿਉਰਿਟੀ ਦਾ ਐਗਰੀਮੈਂਟ ਵੀ ਉਹਨਾਂ ਦਾ ਹਿੰਦੁਸਤਾਨ ਨਾਲ ਹੋ ਗਿਆ। ਜਿਹੜੇ ਦੁਬਈ 'ਚ ਰਹਿੰਦੇ ਨੇ ਉਹ ਜਾਣਦੇ ਨੇ ਕਿ ਹਰ ਪ੍ਰੋਮੀਨੈਂਟ ਜੌਬ 'ਤੇ ਹੁਣ ਹਿੰਦੁਸਤਾਨੀ ਬੰਦੇ ਨੂੰ ਪ੍ਰੈਫਰ ਕਰਦੇ ਨੇ ਪਾਕਿਸਤਾਨ ਦੀ ਬਜਾਏ। ਇਹਦੀਆਂ ਵਜੂਹਾਤ ਤੁਹਾਨੂੰ ਪਤਾ ਹੀ ਨੇ ਸਾਰੀਆਂ ਜੋ ਵੀ ਨੇ। ਲੇਕਿਨ ਉਹਨਾਂ ਦੇ ਇੱਕ ਕੌਂਸਲੇਟ ਦੇ ਵਿੱਚੋਂ ਇੱਕ ਉਹਨਾਂ ਦੇ ਡਿਪਲੋਮੈਟ ਨੇ ਇੰਟਰਵਿਊ ਦਿੱਤਾ ਜਾਂ ਗੱਲਬਾਤ ਕੀਤੀ ਅਖਬਾਰ ਨਾਲ, ਉਹ ਅਖਬਾਰ ਛਪੀ, ਉਹਨਾਂ ਨੇ ਵਜੂਹਾਤ ਦੱਸੀਆਂ ਨੇ। ਉਹਨਾਂ ਨੇ ਕਿਹਾ ਜੀ ਇੱਕ ਵਜ੍ਹਾ ਤੇ ਵੀ ਉੱਥੇ ਜਾ ਕੇ ਲੋਕਾਂ ਦੀਆਂ ਜ਼ਾਤੀ ਜ਼ਿੰਦਗੀਆਂ ਝਾਕਦੇ ਨੇ। ਇਹ ਸਾਡੇ ਲੋਕ ਜਿਹੜੇ ਲੇਬਰ ਸ਼ੇਬਰ ਜਾਂ ਦੂਸਰੇ ਵੀ ਜਾਂਦੇ ਨੇ, ਸਾਰੇ ਇੱਕੋ ਜਿਹੇ ਹੀ ਨੇ, ਕੋਈ ਫਰਕ ਐਡਾ ਕੋਈ ਨਹੀਂ। ਕੈਮਰਿਆਂ ਨਾਲ ਉੱਥੋਂ ਦੀਆਂ ਖਵਾਤੀਨ ਦੀਆਂ ਤਸਵੀਰਾਂ ਬਣਾਉਂਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਦਿਲ ਕਰੇ ਤਾਂ ਸੜਕਾਂ ਦੇ ਉੱਤੇ ਖਲੋ ਜਾਂਦੇ ਨੇ, ਤੇ ਸੜਕਾਂ ਢੱਕ ਦਿੰਦੇ ਨੇ, ਤੇ ਹੋਰ ਦੂਸਰੇ ਮਾਮਲਾਤ। ਅਤੇ ਇਹ ਵੀ ਗੱਲਾਂ ਨੇ, ਤੇ ਜਿਹੜੀ ਮੈਂ ਤੁਹਾਨੂੰ ਦੂਸਰੀ ਗੱਲ ਦੱਸੀ ਹੈ ਖਵਾਤੀਨ ਵਾਲੀ ਔਰ ਮੰਗਤਿਆਂ ਵਾਲੀ, ਉਹ ਵੀ ਸਾਰੇ ਮਸਾਇਲ ਨੇ। ਅਤੇ ਇਹ ਹੁਣ ਮੈਨੂੰ ਲੱਗਦਾ ਵੀ ਇਹ 2 ਮੁਲਕ ਰਹਿ ਗਏ ਸਨ ਪਾਕਿਸਤਾਨ ਵਾਸਤੇ, ਸਾਊਦੀ ਅਰਬ ਅਤੇ ਦੁਬਈ। ਇੱਥੇ ਲੋਕ ਚਲੇ ਜਾਂਦੇ ਸਨ। ਇਹ ਵੀ ਹੁਣ ਮੈਨੂੰ ਲੱਗਦਾ ਵੀ ਕੰਮ ਮੁਕਾ ਦੇਣਾ ਉਹਨਾਂ ਨੇ। ਇਹ ਵੀ ਜਿਹੜਾ ਇਹ 'ਤੇ ਵੀ ਪਾਬੰਦੀ ਹੁਣ ਜਿਹੜੀ ਹੈ ਨਾ ਉਹਨਾਂ ਲਾ ਦੇਣੀ ਹੈ। ਅੱਛਾ ਜੀ, ਅੱਗੇ ਚੱਲਦੇ ਤੁਹਾਡੇ ਸਾਹਮਣੇ। ਅੱਗੇ ਚਾਹਤ ਫਤਿਹ ਅਲੀ ਖਾਨ ਸਾਹਿਬ ਨੇ ਬੜੀ ਜ਼ਬਰਦਸਤ ਸਟੇਟਮੈਂਟ ਦਿੱਤੀ। ਉਹਨਾਂ ਗੱਲ ਹੀ ਮੁਕਾਤੀ ਹੈ। ਉਹਨਾਂ ਬੁਸ਼ਰਾ ਅੰਸਾਰੀ ਸਾਹਿਬਾ ਦੇ ਬਾਰੇ ਸਟੇਟਮੈਂਟ ਦਿੱਤੀ। ਉਹਨਾਂ ਕਿਹਾ ਜੀ ਬੁਸ਼ਰਾ ਅੰਸਾਰੀ ਸਾਹਿਬਾ ਮੇਰੇ ਤੋਂ ਘਬਰਾਈਆਂ ਨੇ ਬੜੀਆਂ। ਮੈਂ ਪਹਿਲਾਂ ਸਟੇਟਮੈਂਟ ਦਿੱਤੀ, ਮੈਂ ਸੋਚਿਆ ਵੈਸੇ ਤਾਂ ਚਾਹਤ ਅਲੀ ਖਾਨ ਸਾਹਿਬ ਦੇ ਕੋਲੋਂ ਵੈਸੇ ਹੀ ਸਾਰੀ ਦੁਨੀਆ ਹੀ ਘਬਰਾਈ ਹੈ। ਜਦੋਂ ਦਾ ਇਹਨਾਂ ਗਾਉਣਾ ਸ਼ੁਰੂ ਕੀਤਾ, ਬੱਚਿਆਂ ਦੇ ਪੈਦਾ ਹੋਣ ਦੀ ਸ਼ਰ੍ਹਾ ਥੋੜ੍ਹੀ ਜਿਹੀ ਘਟ ਗਈ ਹੈ ਪਾਕਿਸਤਾਨ 'ਚ। ਡਾਟਾ ਵੇਖੋ ਤੇ ਬੱਚੇ ਡਰਦੇ ਜੰਮਣੋਂ ਹਟ ਗਏ ਨੇ ਵੀ ਇਸ ਮੁਲਕ ਦੇ ਵਿੱਚ ਇਹ ਤਾਨਸੈਨ ਤੇ ਵੇਖਿਆ ਸੀ, ਇਹ ਡਾਇਨਸੈਨ ਕਿੱਥੋਂ ਆ ਗਿਆ। ਅਤੇ ਇਹ ਜਦੋਂ ਦੀ ਡਾਇਨਸੈਨ ਆਈ ਹੈ ਪਾਕਿਸਤਾਨ ਦੇ ਵਿੱਚ, ਅਤੇ ਜਾਂ ਚੁੜੇਲ ਸੈਨ ਆਈ ਹੈ, ਇਹ ਬੱਚੇ ਵੀ ਹੁਣ ਡਰ ਗਏ ਨੇ ਇਹਨਾਂ ਕੋਲ। ਅਤੇ ਤਰਾਹ ਤਾਂ ਸਾਰਿਆਂ ਦਾ ਹੀ ਨਿਕਲਿਆ ਚਾਹਤ ਫਤਿਹ ਅਲੀ ਖਾਨ ਸਾਹਿਬ ਕੋਲੋਂ। ਮਾਸ਼ਾਅੱਲਾ, ਕੀ ਉਹਨਾਂ ਨੂੰ ਰੱਬ ਨੇ ਪਰਸਨੈਲਿਟੀ ਦਿੱਤੀ ਹੈ। ਅਤੇ ਬੁਸ਼ਰਾ ਅੰਸਾਰੀ ਸਾਹਿਬਾ ਦਾ ਜਦੋਂ ਮੈਂ ਵੇਖਿਆ ਨਾ, ਉਹਨਾਂ ਕਿਹਾ ਜੀ ਇਹ ਮੇਰੇ ਕੋਲੋਂ ਖਾਇਫ ਨੇ। ਮੈਂ ਕਿਹਾ ਪਤਾ ਨਹੀਂ ਕਿਤੇ ਹਨੇਰੇ 'ਚ ਸਾਹਮਣੇ ਆ ਗਏ ਨੇ ਉਹਨਾਂ ਦੇ। ਹੁੰਦਾ ਨਾ ਬੈਕ ਸਟੇਜ ਦੇ ਉੱਤੇ ਪਰਫੋਰਮੈਂਸ ਕਿਤੇ ਅਚਾਨਕ ਹਨੇਰੇ, ਤਰਾਹ ਹਾਰਟ ਅਟੈਕ ਹੋ ਸਕਦਾ ਬੰਦੇ ਨੂੰ ਹਨੇਰੇ 'ਚ, ਚਾਹਤ ਸਾਹਿਬ ਸਾਹਮਣੇ ਆ ਜਾਣ ਬੰਦੇ ਦੇ। ਉਹ ਫਿਰ ਪੂਰੀ ਗੱਲ ਪੜ੍ਹੀ ਅਤੇ ਉਹਨਾਂ ਕਿਹਾ ਜੀ ਬੁਸ਼ਰਾ ਅੰਸਾਰੀ ਸਾਹਿਬਾ ਮੇਰੇ ਤੋਂ ਖਾਇਫ ਨੇ, ਮੇਰੇ ਕੋਲੋਂ ਉਹ ਇਨਸਿਕਿਉਰ ਨੇ ਕਿ ਮੈਂ ਉਹਨਾਂ ਦੀ ਜਗ੍ਹਾ ਨਾ ਕਿਤੇ ਲੈ ਲਾਂ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਮਤਲਬ ਉਹਨਾਂ ਨੇ ਇਹ ਕਿਹਾ ਕਿ ਬੁਸ਼ਰਾ ਅੰਸਾਰੀ ਸਾਹਿਬਾ ਦੀ ਜਗ੍ਹਾ ਕਿਤੇ ਮੈਂ ਨਾ ਲੈ ਲਾਂ, ਅਤੇ ਉਹ ਮੇਰੇ ਤੋਂ ਖਾਇਫ ਨੇ। ਅਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਉਹਨਾਂ ਦੀ ਮੈਂ ਜਗ੍ਹਾ ਨਹੀਂ ਲੈਣਾ ਚਾਹੁੰਦਾ, ਉਹ ਚਾਹਣ ਅਤੇ ਮੇਰੇ ਨਾਲ ਰਲ ਕੇ ਵੀ ਗਾ ਲੈਣ। ਮੈਂ ਇਹਦੇ 'ਚ ਕੀ ਦੱਸਾਂ। ਹੁਣ ਬੁਸ਼ਰਾ ਅੰਸਾਰੀ ਸਾਹਿਬ ਆ, ਇਸ ਉਮਰੇ ਮੇਰਾ ਖਿਆਲ ਐਡਾ ਵੱਡਾ ਜੁਰਮ ਕਰਨ ਦਾ ਉਹਨਾਂ ਦਾ ਖਿਆਲ ਨਹੀਂ ਹੋਣਾ। ਲੇਕਿਨ ਇਹ ਉਹੋ ਜਿਹਾ ਹੀ ਮਾਹੌਲ ਹੈ ਜਿਹੋ ਜਿਹਾ ਨਵਾਜ਼ ਸ਼ਰੀਫ ਨਾਲ ਕੀਤਾ, ਚੌਧਰੀ ਸਾਹਿਬ ਨੇ ਕੀਤਾ, ਅਤੇ ਜਿਵੇਂ ਹੁਣ ਆਉਂਦੇ ਨੇ ਵੀ ਰਲ ਮਿਲ ਕੇ ਸਾਰਾ ਕੰਮ ਕਰ ਲਓ, ਉਹੋ ਜਿਹਾ ਮਾਹੌਲ ਹੀ ਚਾਹਤ ਫਤਿਹ ਅਲੀ ਖਾਨ ਸਾਹਿਬ ਕਰ ਰਹੇ ਨੇ। ਅਤੇ ਚਾਹਤ ਸਾਹਿਬ ਜਿਹੜੇ ਨੇ ਉਹ ਵੀ ਮੇਰਾ ਮਤਲਬ ਹੈ ਅਨੋਖੀ ਗੱਲ ਨਹੀਂ ਕਰ ਰਹੇ। ਉਹਨਾਂ ਚੌਧਰੀ ਨੂੰ ਵੇਖਿਆ, ਜਿਹੜੇ ਚੌਧਰੀ ਦੇ ਕੰਮ ਨੇ, ਉਹਨਾਂ ਕਿਹਾ ਮੇਰਾ ਵੀ ਚੱਲ ਹੀ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸੀਰੀਅਸ ਖਬਰ ਹੈ। ਹੁਣ ਤੁਹਾਡੇ ਸਾਹਮਣੇ ਰੱਖਣੇ, ਮਾਹੌਲ ਦੀਆਂ ਗੱਲਾਂ ਤਾਂ ਹੋ ਗਈਆਂ। ਸੀਰੀਅਸ ਖਬਰ ਇਹ ਕਿ ਚੰਦ ਦਿਨ ਪਹਿਲੇ 6 ਪੰਜਾਬੀ ਮਜ਼ਦੂਰ ਜਿਹੜੇ ਸ਼ੁਜਾਬਾਦ ਦੇ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ, ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ ਬਲੂਚਿਸਤਾਨ ਦੇ ਵਿੱਚ। ਇੱਕ 50 ਦੇ ਕਰੀਬ ਪੰਜਾਬੀ ਜਿਹੜੇ ਨਾ ਉਹਨਾਂ ਨੂੰ ਸ਼ਹੀਦ ਕੀਤਾ ਜਾ ਚੁੱਕਿਆ ਬਲੂਚਿਸਤਾਨ ਦੇ ਵਿੱਚ ਥੋੜ੍ਹੇ ਜਿਹੇ ਦਿਨਾਂ 'ਚ। ਅੱਛਾ, ਹੁਣ ਅਗਰ ਬਲੋਚ ਸ਼ਹੀਦ ਹੋਣ ਤਾਂ ਕੋਈ ਚੰਗਾ ਕੰਮ ਅਫਕੋਰਸ ਨਹੀਂ, ਉਹਨਾਂ ਦਾ ਵੀ ਓਨਾ ਹੀ ਦੁੱਖ ਹੁੰਦਾ। ਲੇਕਿਨ ਜਦੋਂ ਪੰਜਾਬੀ ਆਮ ਆਦਮੀ ਮਾੜਾ ਬੰਦਾ ਸ਼ਹੀਦ ਹੁੰਦਾ ਜਾਂ ਕੋਈ ਵੀ ਹੋਵੇ, ਉਹਦਾ ਵੀ ਓਨਾ ਹੀ ਦੁੱਖ ਹੁੰਦਾ। ਲੇਕਿਨ ਹੁਣ ਰੌਲਾ ਇਹ ਕਿ ਜਿਹੜੇ ਬਲੂਚਿਸਤਾਨ ਵਾਲੇ ਦੋਸਤ ਨੇ ਉਹ ਆਉਂਦੇ ਨੇ ਵੀ ਇਹ ਸਾਡੇ ਨਾਲ ਸਾਰਾ ਪੰਜਾਬ ਨੇ ਕੀਤਾ, ਅਸੀਂ ਪੰਜਾਬੀਆਂ ਨੂੰ ਮਾਰਨਾ, ਠੀਕ ਹੈ ਨਾ। ਉਹ ਜ਼ਾਹਿਰ ਹੈ ਉਹ ਕਰਦੇ ਤੇ ਸਾਰਾ ਕੁਛ ਕਿਸੇ ਹੋਰ ਦੇ ਕਹਿਣ 'ਤੇ ਨੇ, ਬੈਰੂਨੀ ਕਿਸੇ ਮੁਲਕ ਦੇ ਨੇ। ਲੇਕਿਨ ਆਪਣਾ ਇੱਕ ਉਹਨਾਂ ਨੇ ਬਹਾਨਾ ਇਹ ਬਣਾਇਆ। ਹਾਲਾਂਕਿ ਉਹਨਾਂ ਨੂੰ ਪਤਾ ਵੀ ਉਹ ਜਿਹੜਾ ਵਿਚਾਰਾ ਉੱਥੇ ਮਜ਼ਦੂਰੀ ਲਈ ਜਾਂਦਾ ਪੰਜਾਬ ਛੱਡ ਕੇ, ਉਹਦੇ ਪੱਲੇ ਅਗਰ ਇੱਥੇ ਕੁਝ ਹੋਵੇ ਤਾਂ ਇੱਥੇ ਨਾ ਮਜ਼ਦੂਰੀ ਕਰ ਲੈ। ਉਹਦੇ ਨਾਲ ਤਾਂ ਤੁਹਾਨੂੰ ਥੋੜ੍ਹੀ ਜਿਹੀ ਸਿਲਾ ਰਹਿਮੀ ਕਰਨੀ ਚਾਹੀਦੀ, ਉਹਦੇ ਨਾਲ ਮਿਹਰਬਾਨੀ ਕਰਨੀ ਚਾਹੀਦੀ, ਬਜਾਏ ਉਹਦੇ ਨਾਲ ਇਹ ਕੰਮ ਕਰੋ। ਇਹ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਤਾਂ ਹੈ ਨਹੀਂ, ਇਹ ਕੋਈ ਇਨਸਾਨੀਅਤ ਤਾਂ ਹੈ ਨਹੀਂ ਜਿਹੜੀ ਤੁਸੀਂ ਵਿਖਾਉਂਦੇ ਹੋ। ਲੇਕਿਨ ਬਹਰਹਾਲ ਇਹ ਮਜ਼ਦੂਰ ਜਿਹੜੇ ਨੇ ਕਤਲ ਹੋ ਰਹੇ ਨੇ ਔਰ ਦਰਜਨਾਂ ਦੀ ਤਾਦਾਦ 'ਚ ਹੋ ਰਹੇ ਨੇ। ਤਾਂ ਰਿਆਸਤ ਸੁੱਤੀ ਹੈ। ਰਿਆਸਤ ਜਿਹੜੀ ਹੈ ਉਹ ਮੇਰਾ ਮਤਲਬ ਹੈ ਕਿ ਸੱਤੂ ਪੀ ਕੇ ਸੁੱਤੀ, ਉਹਨੂੰ ਲੈਣ ਦੇਣੀ ਕੋਈ ਨਹੀਂ। ਉਹ ਇਹ ਸੋਚਣ ਡਈ ਹੈ ਕਿ ਬਸ ਸਾਨੂੰ ਤਾਂ ਕੋਈ ਕੁਝ ਕਰਨ ਦੀ ਲੋੜ ਨਹੀਂ। ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਅਸੀਂ ਡਿਜੀਟਲ ਦਹਿਸ਼ਤਗਰਦ ਮੁਕਾਉਣੇ ਨੇ। ਉਹ ਦੂਸਰੇ ਮੋਹਸਨ ਨਕਵੀ ਸਾਹਿਬ ਕਹਿੰਦੇ ਨੇ ਵੀ ਇਹ ਸਾਰੇ ਜਿੰਨੇ ਉੱਥੇ ਸ਼ਿੱਦਤ ਪਸੰਦ ਨੇ ਜੀ, ਤਾਂ ਪਤਾ ਨਹੀਂ ਕਿਹੜੇ ਪਸੰਦ ਨੇ, ਇਹ ਇੱਕ SHO ਦੀ ਮਾਰ ਨੇ, ਇਹਨਾਂ ਨੂੰ ਅਸੀਂ ਇੰਝ ਕਰ ਦੇਣਾ, ਇਹਨਾਂ ਨੂੰ ਅਸੀਂ ਉਂਝ ਕਰ ਦੇਣਾ। ਅਤੇ ਜਿਹੜਾ ਕਰਨ ਵਾਲਾ ਕੰਮ ਉਹ ਨਹੀਂ ਕਰਦੇ। ਅਤੇ ਇਹ ਇਹਨਾਂ ਦੇ ਘਰ ਵਾਲਿਆਂ ਨੂੰ ਜਾਂ ਤਾਂ ਹੁਣ ਕੋਈ ਰੁਪਈਆ 5-5 ਕਰੋੜ ਦਿਓ
ਜਿਹੜਾ ਵੀ ਉੱਥੇ ਵਿਚਾਰਾ ਜਿਹਨੂੰ ਕਤਲ ਕੀਤਾ, ਤਾਂ ਕਿ ਉਹਨਾਂ ਦਾ ਤਾਂ ਕੋਈ ਕੰਮ ਚੱਲੇ ਪੂਰੀ ਜ਼ਿੰਦਗੀ ਦਾ। ਉਹ ਤੇ ਉਹਨਾਂ ਦੇ ਤੇ ਉਹ ਹੀ ਕਮਾਉਣ ਵਾਲੇ ਸਨ ਜਿਹੜੇ ਚਲੇ ਗਏ ਨੇ, ਤੇ ਇਹਨਾਂ ਦੇ ਬਾਰੇ ਕੋਈ ਆਵਾਜ਼ ਵੀ ਨਹੀਂ ਚੁੱਕਦਾ। ਕੱਲ੍ਹ ਤਹਿਰੀਕ-ਏ ਇਨਸਾਫ ਵਾਲੇ ਪਾਸਿਓਂ ਇਹ ਤਯਾਬ ਸਾਹਿਬ ਨੇ, ਉਹਨਾਂ ਨੇ ਇੱਕ ਤਹਿਰੀਕ ਪੇਸ਼ ਕੀਤੀ ਹੈ ਪੰਜਾਬ ਅਸੈਂਬਲੀ 'ਚ। ਬੜਾ ਚੰਗਾ ਕੰਮ ਕੀਤਾ ਤਾਂ ਕਿ ਉਹਨਾਂ ਦੀ ਜ਼ਿੰਦਗੀ ਵੀ ਕੀਮਤੀ ਹੈ, ਇਹਨਾਂ ਲੋਕਾਂ ਦੀ ਵੀ, ਮਜ਼ਦੂਰਾਂ ਦੀ ਵੀ, ਉੱਤੇ ਆਵਾਜ਼ ਤਾਂ ਕਿ ਕੋਈ ਉਠਾਈ ਜਾ ਸਕੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਲੈਪਟਾਪ ਸਕੀਮ। ਬਾਜੀ ਨੇ ਤੁਹਾਨੂੰ ਪਤਾ ਲੈਪਟਾਪ ਦਿੱਤੇ ਸਨ, ਉਹ ਹੁਣ ਪਾਈਡ ਪਾਕਿਸਤਾਨ ਨੇ ਉਹਦਾ ਆਡਿਟ ਕੀਤਾ ਔਰ ਦੱਸਿਆ ਕਿ ਸਕੀਮ ਅਸਲ ਦੇ ਵਿੱਚ ਸਕੂਲ ਦੇ ਬੱਚਿਆਂ ਵਾਸਤੇ ਬਾਹਰੋਂ ਕਿਸੇ ਵਰਲਡ ਬੈਂਕ ਵਗੈਰਾ ਕਿਸੇ ਕੋਲੋਂ ਜ਼ਾਹਿਰ ਹੈ ਪੈਸੇ ਲੈ ਕੇ, ਕਰਜ਼ਾ ਲੈ ਕੇ ਇੱਥੇ ਦਿੰਦੇ ਨੇ ਨਾ, ਉਹ ਕਰਜ਼ਾ ਬਾਅਦ ਵਾਪਸ ਕਰਨਾ ਹੁੰਦਾ ਸਾਰਾ। ਇਹ ਸਕੀਮ ਜਿਹੜੀ ਕਰਜ਼ਾ ਲਿਆ ਸੀ ਜਾਂ ਜਿਹੜੀ ਫੰਡਿੰਗ ਲਈ ਸੀ ਉੱਥੋਂ, ਉਹ ਸਕੂਲ ਦੇ ਬੱਚਿਆਂ ਵਾਸਤੇ ਸੀ, ਲੇਕਿਨ ਇਹਨਾਂ ਨੇ ਕਿਉਂਕਿ ਵੋਟ ਪੱਕੇ ਕਰਨੇ ਸੀ ਤੇ ਇਹਨਾਂ ਯੂਨੀਵਰਸਿਟੀ ਕਾਲਜ ਦੇ ਸਟੂਡੈਂਟਾਂ ਨੂੰ ਦਿੱਤਾ। ਪਹਿਲਾਂ ਤਾਂ ਇਹਨਾਂ ਨੇ ਕੰਮ ਇਹ ਖਰਾਬ ਕੀਤਾ। ਦੂਜਾ, ਉਹਨਾਂ ਨੇ ਕਿਹਾ ਜਿਹੜਾ 20-25 ਹਜ਼ਾਰ ਦਾ ਲੈਪਟਾਪ ਸੀ ਮਾਰਕੀਟ ਦੇ ਵਿੱਚ ਲੱਭਦਾ ਸੀ, ਉਹ ਇਹਨਾਂ 45, 50, 60 ਹਜ਼ਾਰ ਦਾ ਲਿਆ, ਦੁੱਗਣੀ ਤਿਗਣੀ ਕੀਮਤ ਤੇ ਲਿਆ। ਤੇ ਉਹਨਾਂ ਕੇ ਆਪੇ ਹਿਸਾਬ ਲਾ ਲਓ ਕਿ ਉਹਦੇ 'ਚੋਂ ਕਿੰਨੀ ਕਰਪਸ਼ਨ ਹੋਈ ਤੇ ਉਹ ਕੀ ਸਭ ਕੁਝ ਹੋਇਆ। ਪਰ ਬਾਜੀ ਨੂੰ ਇਹਨਾਂ ਗੱਲਾਂ ਨਾਲ ਕੀ, ਬਾਜੀ ਨੇ ਤਾਂ ਤੁਹਾਨੂੰ ਪਤਾ ਬੰਬੇ ਬੁਲਾਏ ਨੇ ਜਿਹੜੇ ਪਾਸੇ ਨੂੰ ਬਾਜੀ ਜਾਂਦੀ ਹੈ। ਬਾਜੀ ਨੂੰ ਇਹਨਾਂ ਗੱਲਾਂ ਨਾਲ ਨਹੀਂ, ਬਾਜੀ ਦੀ ਸਿਰਫ ਜਿਹੜੀ ਹੈ ਨਾ, ਉਹ ਕੱਲ੍ਹ ਨਹੀਂ ਦੱਸਿਆ ਸੀ ਵੀ ਬਾਜੀ ਨੇ ਆਪਣਾ ਜਿਹੜਾ ਉਹ ਮੂੰਹ ਸ਼ਰੀਫ ਲਾਉਣ ਵਾਸਤੇ 2 ਕਰੋੜ ਰੁਪਈਆ ਲਾਤਾ। ਬਾਜੀ ਤੂੰ ਮੈਨੂੰ ਦੱਸ ਦਿੰਦੀ ਪਾਕਿਸਤਾਨ ਦਾ 2 ਕਰੋੜ ਬਚ ਜਾਂਦਾ, ਮੈਂ ਤੇਰੀ ਤਸਵੀਰ ਭੈਣ ਮੇਰੀ ਇਹ ਫੜ ਕੇ ਖਲੋ ਜਾਂਦਾ ਟਾਈਮ ਸਕੁਏਅਰ ਦੇ ਵਿੱਚ। ਮੇਰਾ ਲੋਕਾਂ ਕੋਲੋਂ ਮਾੜਾ ਚੰਗਾ ਹੀ ਸੁਣਨਾ ਹੈ ਨਾ ਤੂੰ, ਮਤਲਬ ਉੱਥੇ ਤਸਵੀਰ ਵੇਖ ਕੇ ਕਿਹੜਾ ਲੋਕਾਂ ਨੇ ਥੱਲਿਓਂ ਜਨਾਬ ਨੂੰ ਬੜੀ ਮੋਹਤਰਮਾ ਨੂੰ, ਮੇਰੀ ਬਾਜੀ ਨੂੰ ਬੜੇ ਕੋਈ ਉੱਥੋਂ ਜਿਹੜੀਆਂ ਤਾਰੀਫਾਂ ਭੇਜੀਆਂ ਸਨ। ਉੱਥੇ ਲੋਕ ਗਾਲਬੰਦਾ ਹੀ ਕਰਦੇ ਨੇ ਬਾਜੀ ਜੀ, ਗਾਲਾਂ ਮੈਂ ਕੋਈ ਭੈੜੀਆਂ ਗਾਲਾਂ ਨਹੀਂ, ਇਹ ਚੋਰ ਡਾਕੂ ਵਾਲੀ ਗੱਲ ਕਰਨ ਡਿਆ। ਤੇ ਭੈਣ ਮੇਰੀ ਉੱਥੇ ਲੋਕ ਚੋਰ ਡਾਕੂ ਹੀ ਕਹਿਣਾ, ਉਹੀ ਸੁਣਨਾ ਸੀ ਨਾ। ਮੈਂ ਤਸਵੀਰ ਫੜ ਕੇ ਖਲੋ ਜਾਵਾਂਗਾ, ਲੋਕੀ 4 ਤੈਨੂੰ ਚੋਰ ਡਾਕੂ ਕਹਿ ਲੈਣਗੇ। ਕਿਉਂ 2 ਕਰੋੜ ਰੁਪਈਆ ਲਵਾਤਾ ਲੋਕਾਂ ਦਾ। ਅਗਲੀ ਖਬਰ ਬਾਜੀ ਦੀ ਇਸੋ ਹੀ ਸੁਣ ਲਓ ਕਿ IMF ਦਾ ਉੱਧਰੋਂ ਪ੍ਰੋਗਰਾਮ ਮਨਜ਼ੂਰ ਹੋਇਆ। ਮਨਜ਼ੂਰ ਹੁੰਦਿਆਂ ਹੀ ਹਜੇ IMF ਦੇ ਪੈਸੇ ਆਪਣੇ ਨਹੀਂ, ਪ੍ਰੋਗਰਾਮ ਦੀ ਮਨਜ਼ੂਰੀ ਹੋਈ ਹੈ। ਤੇ ਚਾਚੇ ਨੇ ਫੈਸਲਾ ਕੀਤਾ ਹੈ 80 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦਣ ਦਾ ਵਫਾਕ ਦੇ ਵਿੱਚ, ਤੇ ਭਤੀਜੀ ਨੇ ਫੈਸਲਾ ਕੀਤਾ 61 ਕਰੋੜ ਦੀਆਂ। ਜੀ ਹਾਂ, ਇੱਕ ਪਾਸੇ 80 ਕਰੋੜ ਤੇ ਇੱਕ ਪਾਸੇ 61 ਕਰੋੜ ਇਹ ਗੱਡੀਆਂ ਜਨਾਬ ਨਵੀਆਂ ਲਈਆਂ ਜਾਣੀਆਂ ਨੇ। ਚਾਚਾ ਤੇ ਭਤੀਜੀ ਇਹ ਦੋਵਾਂ ਨੇ। ਹਜੇ IMF ਦੇ ਪੈਸਿਆਂ ਦੀ ਸਿਰਫ ਔਰ ਸਿਰਫ ਜਿਹੜੀ ਹੈ ਨਾ ਮਨਜ਼ੂਰੀ ਹੋਈ ਹੈ, ਲੱਭੇ ਨਹੀਂ, ਤੇ ਲੁੱਟਮਾਰ ਜਿਹੜੀ ਉਹਦੇ 'ਤੇ ਪਹਿਲਾਂ ਹੀ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਅੱਛਾ ਜੀ, ਅਨਸਾਰ ਅਬਾਸੀ ਸਾਹਿਬ ਨੇ ਨਵਾਂ ਜਿਹੜਾ ਇੱਕ ਮਾਹੌਲ ਛੱਡਿਆ। ਉਹਨਾਂ ਕਿਹਾ ਜੀ ਕਿ ਇਮਰਾਨ ਖਾਨ ਦੇ ਕੋਲ ਮਕਬੂਲੀਅਤ ਹੈ, ਕਬੂਲੀਅਤ ਨਹੀਂ ਹੈ। ਇਹ ਪਾਕਿਸਤਾਨ ਦੇ ਵਿੱਚ ਹਕੂਮਤ 'ਚ ਆਉਣ ਵਾਸਤੇ ਕਬੂਲੀਅਤ ਜਿਹੜੀ ਬੜੀ ਜ਼ਰੂਰੀ ਹੈ। ਵੇਖੋ ਤੋਬਾ ਨਾਉਜ਼ ਬਿੱਲਾ, ਇਸ ਤੋਂ ਵੱਡਾ ਸ਼ਿਰਕ ਕੀ ਹੋ ਸਕਦਾ ਇਸ ਮੁਨਾਫਕ ਆਦਮੀ ਦਾ। ਕਬੂਲੀਅਤ ਤਾਂ ਅੱਲਾ ਦੇ ਆ ਹੁੰਦੀ ਹੈ ਸਿਰਫ। ਅੱਲਾ ਜਿਹਨੂੰ ਕਬੂਲ ਕਰ ਲਏ ਉਹਨੂੰ ਸਾਰਾ ਕੁਝ ਹੀ ਕਰ ਦੇਗਾ। ਅੱਲਾ ਕਿਸੇ ਬੰਦੇ ਦੀ ਕਬੂਲੀਅਤ ਕਰ ਲੈ ਤੇ ਉਹ ਫਿਰ ਜਿੱਥੋਂ ਮਰਜ਼ੀ ਹੋਵੇ। ਇਹ ਦੇਖੋ ਇੰਨਾ ਪਾਣ ਚਾੜਦੇ ਨੇ। ਪਹਿਲਾਂ ਤਾਂ ਹੁੰਦਾ ਸੀ ਨਾ ਕਿ ਜਿਹੜਾ ਆਰਮੀ ਚੀਫ ਹੋਵੇ ਜਾਂ ਜਿਹੜਾ ਵੀ ਬੰਦਾ ਸਾਬੇ ਇਕਤਦਾਰ ਹੋਵੇ, ਉਹਨੂੰ ਇਹੋ ਜਿਹੇ ਮਾਲਸ਼ੀਏ ਜਿਹੜੇ ਨੇ ਉਹ ਖੁਸ਼ਾਮਦ ਕਰਕੇ ਤੇ ਉਹਨੂੰ ਆਉਂਦੇ ਸਨ ਜੀ ਤੁਸੀਂ ਸਭ ਤੋਂ ਬੈਸਟ। ਹੁਣ ਇਹ ਖੁਦਾ ਦੇ ਬਰਾਬਰ ਲੈ ਗਏ ਨੇ, ਤੋਬਾ ਨਾਉਜ਼ ਬਿੱਲਾ। ਆਉਂਦੇ ਨੇ ਜੀ ਮਕਬੂਲੀਅਤ ਤੇ ਕਬੂਲੀਅਤ। ਮੈਨੂੰ ਇਹ ਗੱਲ ਦੱਸੋ ਵੀ ਚਲੋ ਇਮਰਾਨ ਖਾਨ ਕੋਲ ਤੇ ਮਕਬੂਲੀਅਤ ਹੈ, ਕਬੂਲੀਅਤ ਨਹੀਂ ਹੈ। ਦੂਜਿਆਂ ਦੇ ਕੋਲ ਕਬੂਲੀਅਤ ਹੈ ਤੇ ਉਹਨਾਂ ਦੇ ਕੋਲ ਮਕਬੂਲੀਅਤ ਨਹੀਂ। ਮੈਂ ਨੂਨ ਔਰ ਪੀਪਲਸ ਪਾਰਟੀ ਵਾਲਿਆਂ ਦੀ ਗੱਲ ਕਰਦਾ, ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰਨ ਡਏ ਹੋ ਆਪਣੇ, ਮੇਰਾ ਮਤਲਬ ਹੈ ਮਾਸਟਰ ਸਾਹਿਬ ਦੀ, ਉਹਨਾਂ ਦੀ ਨਾ ਕਬੂਲੀਅਤ ਹੈ ਤੇ ਨਾ ਮਕਬੂਲੀਅਤ ਹੈ। ਮਤਲਬ ਨਾ ਆਵਾਮ ਦੇ ਵਿੱਚ ਉਹਨਾਂ ਦੀ ਕਬੂਲੀਅਤ ਹੈ ਤੇ ਨਾ ਆਵਾਮ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਤੇ ਮੈਨੂੰ ਇਹ ਦੱਸੋ ਵੀ ਫਿਰ ਉਹਨਾਂ ਨਾਲੋਂ ਤਾਂ ਫਿਰ ਇਮਰਾਨ ਖਾਨ ਹੀ ਚੰਗਾ ਹੋਇਆ ਨਾ, ਜਿਹਦੇ ਕੋਲ ਕਮ ਅਜ਼ ਕਮ ਕਬੂਲੀਅਤ ਨਹੀਂ ਵੀ ਹੈਗੀ ਤੇ ਮਕਬੂਲੀਅਤ ਤੇ ਹੈਗੀ। ਮਤਲਬ ਕਿਹੋ ਜਿਹੇ ਬੇਹੂਦਾ ਇਹ ਗੱਲਾਂ ਕਰਦੇ ਨੇ, ਐਸੇ ਟਾਊਟ ਨੇ ਇਹ ਅਨਸਾਰ ਅਬਾਸੀ ਸਾਹਿਬ ਵਰਗੇ ਬੰਦੇ ਜਿਹੜੇ ਨੇ। ਇਹ ਯਕੀਨ ਕਰੋ ਕਿ ਮੁਨਾਫਕਤ ਦੇ ਐਸੇ ਲੈਵਲ 'ਤੇ ਨੇ ਕਿ ਇਹਨਾਂ ਨੂੰ ਕਦੀ, ਮੇਰਾ ਤਾਂ ਖਿਆਲ ਇਹਨਾਂ ਨੂੰ ਖੁਦ 'ਚੋਂ ਵੀ ਹੁਣ ਮਤਲਬ ਇਹਨਾਂ ਦੀ ਹਿੱਸ ਮਰ ਗਈ ਹੈ। ਇਹਨਾਂ ਨੂੰ ਖਿਆਲ ਹੀ ਨਹੀਂ ਆਉਂਦਾ, ਏਡੇ ਬੇਜ਼ਮੀਰ ਹੋ ਗਏ ਨੇ ਕਿ ਇਹਨਾਂ ਨੂੰ ਖਿਆਲ ਹੀ ਨਹੀਂ ਆਉਂਦਾ ਗੱਲ ਕੀ ਕਰਦੇ ਨੇ। ਮਤਲਬ ਸ਼ਰਮਿੰਦਗੀ ਵੀ ਨਹੀਂ ਹੁੰਦੀ ਇਹਨਾਂ ਨੂੰ। ਅੱਛਾ ਜੀ, ਅੱਗੇ ਚੱਲਨੇ। ਅੱਗੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਮੈਂ ਮੁਸ਼ਕਿਲ ਵਕਤ ਦੇ ਵਿੱਚ ਆਵਾਮ ਨੂੰ ਤਨਹਾ ਨਹੀਂ ਛੋੜਦਾ। ਮੁਸ਼ਕਿਲ ਵਕਤ ਦੇ ਵਿੱਚ ਮੈਂ ਆਵਾਮ ਕੋ ਤਨਹਾ ਨਹੀਂ ਛੋੜਾ, ਨਾ ਛੋੜेंगे। ਮਤਲਬ ਉਹਨਾਂ ਨੇ ਕਿਹਾ ਵੀ ਮੈਂ ਮੁਸ਼ਕਿਲ ਵਕਤ ਦੇ ਵਿੱਚ ਆਵਾਮ ਨੂੰ ਤਨਹਾ ਨਹੀਂ ਛੱਡਦਾ, ਬਸ ਭੱਜਦਾ ਹਾਂ। ਛੱਡਦਾ ਨਹੀਂ, ਭੱਜਦਾ ਹੈ ਬਸ। ਮਤਲਬ ਕਿ ਤਨਹਾ ਛੱਡਦਾ ਨਹੀਂ, ਮੈਂ ਭੱਜ ਜਾਂਦਾ, ਅੱਡੀਆਂ ਨੂੰ ਥੁੱਕ ਲਾ ਕੇ ਨਿਕਲ ਜਾਂਦਾ ਬਾਹਰ, ਤੇ ਤਾਂ ਕਿ ਜਿਹੜਾ ਹੈ ਨਾ ਉਹ ਕੋਈ ਬੰਦਾ ਮੈਨੂੰ ਫੜ ਨਾ ਸਕੇ। ਨਵਾਜ਼ ਸ਼ਰੀਫ ਸਾਹਿਬ ਦੀ ਸਪੀਡ ਐਸੀ ਹੁੰਦੀ ਹੈ ਕਿ ਇੱਥੋਂ ਜੱਦੇ ਜਦੋਂ ਪਹੁੰਚ ਜਾਂਦੇ ਨੇ ਪਿਛਲਿਆਂ ਨੂੰ, ਉਦੋਂ ਪਤਾ ਲੱਗਦਾ ਵੀ ਨਿਕਲ ਗਏ ਨਵਾਜ਼ ਸ਼ਰੀਫ ਸਾਹਿਬ। ਤੇ ਇਹ ਉਹਨਾਂ ਨੇ ਗੱਲ ਕੀਤੀ। ਅੱਛਾ ਜੀ, ਅਗਲੀ ਖਬਰ ਬਰਤਾਨਵੀ ਸਫਾਰਤਕਾਰ। ਅਸੀਂ ਵੀਜ਼ਿਆਂ ਦੀ ਗੱਲ ਕਰਨ ਡਏ ਸਾਂ ਤੇ ਆ ਗਏ ਜੀ ਸਫਾਰਤਕਾਰ ਬਰਤਾਨਵੀ। ਇਹ ਕੱਲ੍ਹ ਦੀ ਖਬਰ ਹੈ, ਪੁਰਾਣੀ ਖਬਰ ਹੈ, ਇੱਕ ਦਿਨ ਇਹ ਬਰਤਾਨਵੀ ਸਫਾਰਤਕਾਰ ਦੀ ਅਹਿਲੀਆ ਜਿਹੜੀ ਹੈ ਜੀ, ਉਹ ਆਪਣਾ ਕਿਤੇ ਸ਼ੂਪਿੰਗ ਲਈ ਬਾਹਰ ਨਿਕਲੀ ਸੀ ਤੇ ਮੋਟਰਸਾਈਕਲ ਸਵਾਰਾਂ ਨੇ ਇਸਲਾਮਾਬਾਦ 'ਚ ਉਹਦੇ ਕੋਲੋਂ ਪਰਸ ਖੋਹ ਲਿਆ ਤੇ ਪਰਸ ਦੇ ਵਿੱਚ ਮੋਬਾਈਲ ਫੋਨ ਸੀ, ਨਾਲ ਕੋਈ ਪਾਉਂਡ ਸਨ ਤੇ ਨਾਲ ਕਾਰਡ ਸ਼ਾਰਡ ਸਨ। ਤੇ ਇਹ ਤਾਂ ਗੱਲ ਕੋਈ ਨਹੀਂ, ਲੇਕਿਨ ਇਹਦੀ ਜਿਹੜੀ ਜੱਗ ਹਸਾਈ ਹੋਏਗੀ ਉਹ ਤੁਸੀਂ ਆਪ ਹੀ ਸਮਝ ਲਓ ਪੂਰੀ ਦੁਨੀਆ ਦੇ ਵਿੱਚ। ਤੇ ਕਿਉਂਕਿ ਪੁਲਿਸ ਸਾਡੀ ਸਾਰੀ ਜਿਹੜੀ ਉਹ ਕੰਟੇਨਰਾਂ ਦੇ ਕੰਮ ਨੂੰ ਲੱਗੀ ਹੈ
ਤੇ ਆਪ ਹਿਸਾਬ ਲਾ ਲਓ ਉਹਨਾਂ ਨੇ ਇਸ ਕੰਮ ਨੂੰ ਕਿਉਂ ਲੱਗਣਾ, ਤੇ ਉਹ ਇਸ ਲਈ ਇੱਥੇ ਤੇ ਇਹੀ ਕੰਮ ਹੋਣੇ ਨੇ। ਅੱਛਾ, ਅੱਗੇ ਜ਼ਰਾ ਇਹ ਇੱਕ ਪੁਲਿਸ ਵਾਲੀ ਹੈ, ਮੇਰੇ ਖਿਆਲ ਚੜ੍ਹਦੇ ਪੰਜਾਬ ਦੀ ਹੈ, ਜਿੱਥੋਂ ਤੱਕ ਮੈਨੂੰ ਹਿਸਾਬ ਲਾਉਂਦਾ ਪੁਲਿਸ ਦੀ ਵਰਦੀ ਤੋਂ। ਇਹ ਮੱਝ ਤੇ ਗੁੱਜਰ ਨੇ, ਅਤੇ ਇਹ ਮੱਝ ਤੇ ਗੁੱਜਰ ਦਾ ਤਾਂ ਫਿਰ ਰਿਸ਼ਤਾ ਇਹੋ ਜਿਹਾ ਹੀ ਹੁੰਦਾ, ਤੁਹਾਨੂੰ ਪਤਾ। ਉਹ ਸੜਕ 'ਤੇ ਫਿਰਨ, ਮੋਟਰਵੇ 'ਤੇ ਫਿਰਨ, ਉਹਨਾਂ ਨੂੰ ਕੌਣ ਡੱਕ ਸਕਦਾ। ਅੱਛਾ, ਸਿਰਫ ਗੁੱਜਰ ਨਹੀਂ, ਜੱਟ, ਰਾਜਪੂਤ, ਜਿਹੜੇ ਵੀ ਮਲਕ, ਜਿਹੜੀਆਂ ਵੀ ਕੌਮਾਂ ਜਿਹੜੀਆਂ ਨੇ ਉਹ ਵਾਹੀ ਬੀਜੀ ਕਰਦੀਆਂ ਨੇ, ਜ਼ਿਮੀਂਦਾਰਾਂ ਕਰਦੀਆਂ ਨੇ, ਡੰਗਰ ਸ਼ੰਗਰ ਰੱਖਦੀਆਂ ਨੇ। ਮੈਂ ਮਜ਼ਾਕ ਨਾਲ ਗੁੱਜਰ ਆਖ ਦਿੱਤਾ, ਕਿਤੇ ਹੁਣ ਲਾਠੀ ਨਾ ਫੜ ਲਿਓ ਮੇਰੇ ਮਗਰ, ਮੇਰੇ ਸਾਰੇ ਯਾਰ ਬੇਲੀ ਬੜੇ ਸਾਰੇ ਗੁੱਜਰ ਨੇ, ਕਿਤੇ ਮੇਰੀ ਤਬਾਹੀ ਨਾ ਫੇਰ ਦਿਓ, ਤੁਹਾਡੀ ਮਿਹਰਬਾਨੀ। ਅਤੇ ਇਹ ਬੀਬੀ ਦੱਸਦੀ ਫਿਰਦੀ ਹੈ ਵੀ ਮੱਝਾਂ ਜਿਹੜੀਆਂ ਨੇ ਇਹਨਾਂ ਨੂੰ ਸੜਕ 'ਤੇ ਨਹੀਂ ਚਾੜਨਾ, ਇਹਨਾਂ ਨੂੰ ਥੱਲੇ ਥੱਲੇ ਤੁਰਾ ਅਤੇ ਸੜਕ 'ਤੇ ਨਹੀਂ। ਹੁਣ ਬੀਬੀ ਮੈਨੂੰ ਦੱਸ ਵੀ ਜੇ ਮੱਝਾਂ ਉਤਰ ਵੀ ਗਈਆਂ ਤਾਂ ਗੁੱਜਰ ਤਾਂ ਨਹੀਂ ਉਤਰਦਾ। ਨਹੀਂ, ਮੱਝਾਂ ਅਤੇ ਗੁੱਜਰ ਨੇ ਉਹ ਤਾਂ ਨਿਸਰ ਕੇ ਸੜਕ ਦੇ ਉੱਤੇ ਹੀ ਤੁਰਦੀਆਂ ਨੇ, ਉੱਥੇ ਹੀ ਸਵਾਦ ਆਉਂਦਾ। ਅਸੀਂ ਲੋਕ ਇਹੋ ਜਿਹੇ ਕੰਮ ਕੋਈ ਨਹੀਂ ਕਰਦੇ। ਉਹ ਜੀ ਪਿੱਛੋਂ ਗੱਡੀ ਆ ਜਾਏਗੀ, ਗੱਡੀ ਵਾਲੇ ਦਾ ਕੀ ਕੰਮ ਹੈ ਸੜਕ ਦੇ ਉੱਤੇ, ਸਾਡਾ ਕੰਮ ਹੈ। ਸੜਕ ਬਣੀ ਸਾਡੇ ਵਾਸਤੇ, ਇਹ ਤਾਂ ਤੁਹਾਨੂੰ ਪਤਾ ਵੀ ਜਿਹਦਾ ਜਿੱਥੇ ਜ਼ੋਰ ਚੱਲਦਾ ਉੱਥੇ ਉਹੀ ਕਰਦਾ। ਇਹ ਮਿਹਰਬਾਨੀ ਕਰਿਆ ਕਰੋ, ਡੰਗਰਾਂ ਨੂੰ, ਡੰਗਰ ਮਾਸੂਮ ਹੁੰਦੇ ਨੇ, ਇਹਨਾਂ ਨੂੰ ਸੜਕਾਂ 'ਤੇ ਨਾ ਚਾੜਿਆ ਕਰੋ। ਜੇ ਅੱਗੋਂ ਉੱਧਰੋਂ ਕੋਈ ਅਗਲੇ ਪਾਸਿਓਂ ਵੀ ਤੁਹਾਡੇ ਤੋਂ ਵੱਡਾ ਬੇਵਕੂਫ ਆ ਰਿਹਾ ਹੋਵੇ ਔਰ ਬਹੁਤੀ ਸਪੀਡ 'ਚ ਕੋਈ ਟਰੱਕ ਵਾਲਾ, ਬੱਸ ਵਾਲਾ, ਅਤੇ ਡੰਗਰ ਬੇਜ਼ੁਬਾਨ ਹੈ, ਉਹਨੂੰ ਤਾਂ ਨਹੀਂ ਵਿਚਾਰੇ ਨੂੰ ਪਤਾ, ਥੱਲੇ ਆ ਕੇ ਮਰ ਜਾਏਗਾ। ਅਤੇ ਥੋੜ੍ਹਾ ਖਿਆਲ ਕਰਿਆ ਕਰੋ, ਸੜਕਾਂ ਨੂੰ ਖਾਲੀ ਰੱਖਿਆ ਕਰੋ। ਅੱਛਾ ਜੀ, ਤੁਹਾਡੇ ਚਿੱਠੀ ਪੱਤਰ ਸਾਹਮਣੇ ਰੱਖ ਦਈਏ ਛੇਤੀ ਨਾਲ। ਪਹਿਲਾ ਚਿੱਠੀ ਪੱਤਰ ਇਹਨਾਂ ਗਿਆ ਜੀ, ਇਮਰਾਨ ਖਾਨ ਸਾਹਿਬ ਨਾਲ ਧੋਖਾ ਹੁੰਦਾ ਹੈ। ਉਹ ਹਰ ਜਿਹੜੀ ਕੌਂਸਟੀਚੁਐਂਸੀ ਨਾ, ਕਹਿਣ ਦਾ ਇਹਨਾਂ ਦਾ ਮਤਲਬ ਹੈ, ਬੜਾ ਚੰਗਾ ਕੌਮੈਂਟ ਲਿਖਿਆ, ਲੰਮਾ ਚੌੜਾ। ਉਹਨਾਂ ਗਿਆ ਇੱਥੇ ਸਾਰੇ ਇੱਕ ਦੂਜੇ ਦੀ ਤਾਰੀਫ ਕਰੀ। ਗਿੱਲ ਸਾਹਿਬ ਨੇ ਆਖਣਾ ਵਿਸ਼ਵਾਸ ਗਿੱਲ ਚੰਗਾ ਬੰਦਾ, ਦੂਜੇ ਆਖਣਾ ਇਹ ਬੜਾ ਚੰਗਾ ਬੰਦਾ। ਅਤੇ ਟਿਕਟਾਂ ਇਹ ਮੇਰਾ ਖਿਆਲ ਉਹ ਜਿਹੜਾ ਉਸਮਾਨ ਨੇ ਕੀਤੀ ਹੈ ਬੇਸ਼ਰਮੀ ਉਹ ਸਾਹੀਵਾਲ ਤੋਂ, ਉਹਦੇ ਉੱਤੇ ਲਿਖ ਰਹੇ ਨੇ। ਉਹਨਾਂ ਕਿਹਾ ਕਿ ਇਮਰਾਨ ਖਾਨ ਸਾਹਿਬ ਡਿਸੀਵ ਹੁੰਦੇ ਨੇ, ਅਤੇ ਇਹ ਜਿਹੜਾ ਨਾ ਉਹਨਾਂ ਨੂੰ ਪਤਾ ਕਰਕੇ ਲੋਕਾਂ ਨੂੰ। ਅੱਛਾ, ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣਾ। ਇਹ ਮੇਰਾ 5 ਸਾਲ ਦਾ ਜਿਹੜਾ ਨਾ ਉਹ ਇੱਕ ਤੁਸੀਂ ਕਹੋ ਕਿ ਜਿਹੜਾ ਮੈਂ ਲੈਸਨ ਲਰਨ ਕੀਤਾ ਹੈ ਨਾ, ਉਹ ਇਹ ਕੀਤਾ ਹੈ ਕਿ ਅਸੀਂ, ਮੈਂ ਬਾਰ-ਬਾਰ ਦੱਸਣਾ, ਤੁਹਾਨੂੰ ਗੁੱਸਾ ਆਉਂਦਾ ਵੀ 97-98% ਅਸੀਂ ਕਰਪਟ ਹੈ। ਅਸੀਂ ਉਦੋਂ ਤੱਕ ਕਰਪਟ ਨਹੀਂ, ਬਲਕਿ 99% ਹੈ। ਉਦੋਂ ਤੱਕ ਕਰਪਟ ਨਹੀਂ ਹੈ ਜਦੋਂ ਤੱਕ ਸਾਨੂੰ ਸਾਡੇ ਨਾਲ ਰਿਲੇਟਡ ਕੋਈ ਕੰਮ ਨਹੀਂ ਪੈਂਦਾ। ਮਤਲਬ ਦੂਜਿਆਂ ਵਾਸਤੇ ਅਸੀਂ ਬੜੀਆਂ ਚੰਗੀਆਂ ਗੱਲ ਕਰਦੇ, ਜਦੋਂ ਆਪਣੀ ਜ਼ਾਤ ਆਉਂਦੀ ਉਦੋਂ ਕਰਪਟ ਹੈ। ਤੁਸੀਂ ਅਗਰ 10 ਬੰਦੇ ਨਾ ਹਲਕੇ 'ਚ, ਉਹਨਾਂ 'ਚੋਂ ਕੋਈ ਇੱਕ ਬੰਦਾ ਉਹਦੇ 'ਚ ਜ਼ਮੀਰ ਨਹੀਂ ਹੋਏਗਾ ਵੀ ਉਹ ਆਖੇ ਵੀ ਯਾਰ ਮੇਰੇ ਤੋਂ ਦੂਜਾ ਬਿਹਤਰ ਜੇ। ਜਿਹਨੂੰ ਪੁੱਛੋਗੇ ਨਾ ਜਾ ਕੇ, ਉਹ ਆਖੇਗਾ ਫਲਾਨਾ। ਤੁਸੀਂ ਹੁਣ ਆਖਿਆ ਵੀ ਹਲਕੇ 'ਚੋਂ ਜਾ ਕੇ ਰਾਏ ਲਓ, ਹਲਕੇ 'ਚੋਂ ਪੁੱਛੋਗੇ ਉਹ ਵੀ ਆਖੇਗਾ ਫਲਾਨਾ। ਜਿਹਦੇ ਨਾਲ ਉਹਦਾ ਯਾਰੀ ਬੇਲੀ ਹੋਏਗੀ, ਬਰਾਦਰੀ ਹੋਏਗੀ, ਆਉਣ ਜਾਣ ਹੋਏਗਾ, ਉਹ ਭਾਵੇਂ ਮਾੜਾ ਕੈਂਡੀਡੇਟ ਹੋਏਗਾ, ਉਹਨੂੰ ਉਹ ਚੁੱਕ ਦੇਗਾ। ਅਸੀਂ ਝੂਠ ਮਾਰਦੇ। ਹੁਣ ਮੈਨੂੰ ਦੱਸੋ ਨਾ ਵੀ ਕਿਹੜੇ ਕੰਮ 'ਚ ਅਸੀਂ ਬੰਦੇ ਦੇ ਪੁੱਤਰ ਹਾਂ। ਅਤੇ ਪੋਲੀਟੀਕਲ ਪਾਰਟੀ ਕੀ ਇਮਰਾਨ ਖਾਨ ਨੂੰ ਤੋਂ ਮਾਰਚ ਤੋਂ ਬੰਦੇ ਲੈ ਆਉਣੇ ਨੇ, ਇਸੇ ਕੌਮ 'ਚੋਂ ਬਣੀ ਹੈ, ਇੱਥੋਂ ਦੇ ਹੀ ਬੰਦੇ ਨੇ ਸਾਰੇ। ਤਾਂ ਇਸ ਵਾਸਤੇ ਇਮਰਾਨ ਖਾਨ ਦਾ ਕਸੂਰ ਨਹੀਂ ਹੈ। ਹੁਣ ਇੰਨੀਆਂ ਸੀਟਾਂ ਹੁੰਦੀਆਂ ਨੇ, ਸੋਚੋ ਕੋਈ 300, 350, 400 ਟਿਕਟ ਜਿਹੜੀ ਉਹ ਪੰਜਾਬ ਅਸੈਂਬਲੀ 'ਚ ਦੇਣੀ ਹੈ, ਕੋਈ 200 ਟਿਕਟ ਜਿਹੜੀ 250 ਟਿਕਟ ਉੱਥੇ ਜਾ ਕੇ KP 'ਚ ਦੇਣੀ ਹੈ, ਕੋਈ ਇਸੇ ਤਰੀਕੇ ਨਾਲ ਚਾਰੋਂ ਅਸੈਂਬਲੀਆਂ ਵੇਖ ਲਓ, ਫਿਰ ਗਿਲਗਿਤ ਬਲਤਿਸਤਾਨ, ਫਿਰ ਕਸ਼ਮੀਰ, ਫਿਰ ਕੌਮੀ ਅਸੈਂਬਲੀ, ਫਿਰ ਸੈਨੇਟ। ਇਹ ਹੁਣ ਕਿਤੇ ਕਿਤੇ ਇਮਰਾਨ ਖਾਨ ਜਾਵੇ। ਇਹ ਤਾਂ ਕੌਮ ਦਾ ਜਦੋਂ ਤੱਕ ਮਜਮੂਈ ਸ਼ਊਰ ਠੀਕ ਨਹੀਂ ਹੁੰਦਾ, ਜਦੋਂ ਤੱਕ ਅਸੀਂ ਇਹ ਕਹਿਣ ਨਹੀਂ ਕਿ ਯਾਰ ਇਹ ਬੰਦਾ ਮੇਰੇ ਤੋਂ ਬਿਹਤਰ ਹੈ ਥੋੜ੍ਹਾ ਜਿਹਾ, ਜਦੋਂ ਤੱਕ ਸਾਡੇ 'ਚ ਇੰਨੀ ਇਮਾਨਦਾਰੀ ਨਹੀਂ ਆਉਂਦੀ, ਤੇ ਇਹ ਥੋੜ੍ਹਾ ਬਹੁਤ ਫਰਾਡ ਚੱਲਣਾ ਹੈ। ਲੇਕਿਨ ਜ਼ਾਹਿਰ ਹੈ ਤੁਹਾਡੀ ਗੱਲ ਵੀ ਠੀਕ ਹੈ, ਇਹਦੇ ਵਿੱਚ ਮੈਕੈਨਿਜ਼ਮ ਬਣੇ ਹੋਣੇ ਚਾਹੀਦੇ ਨੇ। ਜਿਹੜੇ ਇਮਾਨਦਾਰ ਬੰਦੇ ਨੇ ਉਹਨਾਂ ਨੂੰ ਇਹਨਾਂ ਜਗ੍ਹਾ 'ਤੇ ਬਹਿਣਾ ਚਾਹੀਦਾ। ਲੇਕਿਨ ਮਸਲਾ ਪਤਾ ਕੀ ਹੈ ਸਿਆਸਤ ਦੇ ਵਿੱਚ, ਜਿਹੜਾ ਮੈਂ ਵੇਖਿਆ, ਸਿਆਸਤ 'ਚ ਲੋਕ ਗਰੁੱਪਾਂ ਨਾਲ ਖੇਡਦੇ ਨੇ। ਜਿਹੜੇ ਗਰੁੱਪਾਂ ਦੇ ਬਾਹਰ ਹੁੰਦੇ ਨੇ ਉਹ ਫਿਰ, ਜਿਵੇਂ ਯਾਦ ਕਰੋ ਜਦੋਂ ਮੈਂ ਜੇਲ੍ਹ 'ਚੋਂ ਨਿਕਲਿਆ ਸੀ, ਅਤੇ ਜਿਵੇਂ ਮੇਰੀ ਮੰਜੀ ਪੀੜ੍ਹੀ ਠੋਕੀ ਸੀ ਕਈਆਂ ਨੇ, ਜਿਹਨਾਂ ਗਰੁੱਪ ਬਣਾਏ ਨੇ। ਉਸ ਤੋਂ ਬਾਅਦ ਫਿਰ ਉਹਨਾਂ ਦੀ ਤਾਂ ਖੈਰ ਮੰਜੀ ਪੀੜ੍ਹੀ ਚੂਲਾਂ ਸਾਰਾ ਕੁਛ ਹੀ ਰੱਬ ਨੇ ਕੱਢ ਦਿੱਤਾ। ਲੇਕਿਨ ਉਸ ਵੇਲੇ ਉਹ ਹਾਈਨਾ ਹੁੰਦੇ ਨੇ, ਹਾਈਨਾ ਉਹ ਕੁੱਤੇ ਵਰਗਾ ਇੱਕ ਜਾਨਵਰ ਹੁੰਦਾ ਜਿਹੜੇ ਰਲ ਕੇ ਸ਼ੇਰ ਨੂੰ ਵੀ ਪੈ ਜਾਂਦੇ ਨੇ। ਉਹ ਹਾਈਨਾ ਤਰ੍ਹਾਂ ਇਕੱਠੇ ਹੋ ਜਾਂਦੇ ਨੇ, ਸਿਆਸਤ ਦੇ ਵਿੱਚ ਗਰੁੱਪ ਬਣਾ ਕੇ ਖੇਡਦੇ ਨੇ। ਫਿਰ ਬੰਦੇ ਛੱਡਦੇ ਨੇ, ਪਹਿਲਾਂ ਇੱਕ ਬੰਦਾ ਘੱਲਣਗੇ, ਖਾਨ ਸਾਹਿਬ ਇਹਦੇ ਨਾਲੋਂ ਬਿਹਤਰ ਬੰਦਾ ਕੋਈ ਨਹੀਂ, ਪਿੱਛੇ ਦੂਸਰਾ, ਉਹ ਜਿੰਨੇ ਬੰਦੇ। ਅੱਛਾ, ਹੁਣ ਤੁਸੀਂ ਸੋਚੋਗੇ, ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣਾ, ਉਹ ਤੁਹਾਡੇ ਸਾਹਮਣੇ ਉਹਨਾਂ ਦਾ ਬੜਾ ਪੋਲੀਟੀਕਲੀ ਕੱਦ ਹੁੰਦਾ ਹੈ, ਯਾਰ ਇਹ ਬੜਾ ਬੰਦਾ ਹੈ ਤੇ ਬੜਾ ਹੀ, ਲੇਕਿਨ ਉਹ ਅੰਦਰੋਂ ਐਡਾ ਕਿ ਹਲਕਾ ਬੰਦਾ ਹੁੰਦਾ ਹੈ ਕਿ ਉਹ ਆਪਣੇ ਛੋਟੇ ਜਿਹੇ ਮਫਾਦ ਵਾਸਤੇ ਦੂਜੇ ਨਾਲ ਸੌਦੀਬਾਜ਼ੀ ਕਰ ਲੇਗਾ ਵੀ ਤੂੰ ਮੇਰੀ ਯੂ ਸਕ੍ਰੈਚ ਮਾਈ ਬੈਕ, ਆਈਲ ਸਕ੍ਰੈਚ ਯੂਰ ਬੈਕ। ਜਿਹੜੇ ਬੰਦਿਆਂ ਦੇ ਉੱਤੇ ਤੁਹਾਡੀ ਇੰਨੀ ਐਕਸਪੈਕਟੇਸ਼ਨ ਹੈ, ਉਹ ਆਪਣੇ ਛੋਟੇ ਜਿਹੇ ਫਾਇਦੇ ਵਾਸਤੇ ਉਹ ਜਾ ਕੇ ਝੂਠ ਬੋਲ ਦੇਣਗੇ ਖਾਨ ਸਾਹਿਬ ਦੇ ਅੱਗੇ। ਉਹ ਕਹਿਣਗੇ ਜੀ ਇਹ ਬੰਦਾ ਬੜਾ ਜ਼ਬਰਦਸਤ ਹੈ, ਇਹਨੂੰ ਜਿਹੜਾ ਚੁੱਕ ਦਿਓ, ਇਹ ਬੰਦਾ ਬੜਾ ਜ਼ਬਰਦਸਤ ਹੈ, ਇਹਨੂੰ ਚੁੱਕ ਦਿਓ। ਤਾਂ ਇੰਜ ਹਾਈਨਾ ਇਸ ਤਰ੍ਹਾਂ ਗਰੁੱਪ ਬਣਾਏ ਸਨ। ਉਹ ਗਰੁੱਪ ਬਣਾ ਕੇ ਫਿਰ ਪੁੱਠੇ ਸਿੱਧੇ ਬੰਦਿਆਂ ਨੂੰ ਟਿਕਟਾਂ ਲੈ ਕੇ ਦਿੱਤੀਆਂ। ਇਹ ਗਾਂਹ ਵੀ ਚੱਲਣਾ ਜੇ ਕੰਮ, ਕਿਉਂਕਿ ਇਹ ਪਾਕਿਸਤਾਨ ਦੀ ਸਿਆਸਤ ਦਾ ਬਦਕਿਸਮਤੀ, ਕਿਉਂਕਿ ਕੌਮ ਦਾ ਓਵਰਆਲ ਜਿਹੜਾ ਖਮੀਰ ਹੈ ਉਹ ਹੀ ਉੱਥੇ ਵੀ ਉੱਠਣਾ ਹੈ ਨਾ। ਲੇਕਿਨ ਖਾਨ ਸਾਹਿਬ ਕੋਸ਼ਿਸ਼ ਬੜੀ ਕਰਦੇ ਨੇ ਤੋਂ ਬਚਣ ਦੀ, ਲੇਕਿਨ ਫਿਰ ਕਿਤਨਾ ਕੁ ਬਚ ਲੈਣ, ਮਾਹੌਲ ਜੋ ਇਹੋ ਜਿਹਾ ਬਣਿਆ। ਅੱਛਾ ਜੀ, ਅੱਗੇ ਤੁਹਾਡਾ ਜਿਹੜਾ ਅਗਲਾ ਚਿੱਠੀ ਪੱਤਰ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹ ਹੈ ਕਿ ਗਿੱਲ ਸਾਹਿਬ ਬਰਾਏ ਮਿਹਰਬਾਨੀ ਖਬਰ ਕਨਫਰਮ ਕਰੋ, ਇਲਿਆਸ ਚੌਧਰੀ ਸਾਹਿਬ ਜਿਹੜੇ ਨੇ ਉਹ ਤਰੀਕੇ ਇਨਸਾਫ ਛੱਡ ਕੇ, ਉਹ ਵੇਖੋ ਜੀ ਉਹਨਾਂ ਦਾ ਨਾਂ ਇਲੈਕਸ਼ਨ ਕਮਿਸ਼ਨ ਨੇ ਕਾਫ 'ਚ ਪਾਇਆ। ਉਹ ਆਪਣੇ ਮੂੰਹ ਆਉਂਦੇ ਨੇ ਮੈਂ ਕਾਫ 'ਚ ਨਹੀਂ, ਮੈਂ ਤੁਹਾਡੇ ਨਾਲ, ਮੈਂ ਤੁਹਾਨੂੰ ਵੋਟ ਦਿਆਂਗਾ। ਲੇਕਿਨ ਮੈਂ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ ਤੁਹਾਡੇ ਥਰੂ ਕਿ ਉਹ ਰਿਟ ਪਟੀਸ਼ਨ ਕਰਨ ਅਦਾਲਤ ਦੇ ਵਿੱਚ, ਅਤੇ ਆਪਣਾ ਨਾਂ ਕਾਫ ਲੀਗ 'ਚੋਂ ਕਢਵਾਉਣ,
ਤੇ ਨੂਨ 'ਚ ਪਾਉਣ, ਕਿਉਂਕਿ ਉਹਨਾਂ ਦਾ ਉਧਰ ਨਾਂ ਹੈਗਾ, ਇਲੈਕਸ਼ਨ ਕਮਿਸ਼ਨ ਨੇ ਪਾਇਆ ਔਰ ਉਹਦੀ ਵਜ੍ਹਾ ਤੋਂ ਮਖਸੂਸ ਨਿਸ਼ਸਤਾਂ ਵੀ ਕਾਫ ਨੂੰ ਮਿਲੀਆਂ। ਤੇ ਇਹ ਦੋਨੋਂ ਪਾਸੇ ਨਾ ਖੇਡਣ। ਤੇ ਇਸ ਵੇਲੇ ਤੱਕ ਮੇਰੀ ਰਾਏ ਦੇ ਮੁਤਾਬਕ, ਮੇਰੀ ਜ਼ਾਤੀ ਰਾਏ ਦੇ ਮੁਤਾਬਕ, ਤੇ ਉਹਨਾਂ ਨੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਉਹਨਾਂ ਨੂੰ ਕਰਨਾ ਚਾਹੀਦਾ ਸੀ ਰਿਟ ਕਰਕੇ ਕਲੀਅਰ ਕਾਫ ਲੀਗ ਤੋਂ ਆਪਣੇ ਆਪ ਨੂੰ ਡਿਸਟੈਂਸ ਕਰਨਾ ਚਾਹੀਦਾ ਸੀ, ਉਹਨਾਂ ਨੇ ਅਜੇ ਤੱਕ ਨਹੀਂ ਕੀਤਾ। ਅੱਛਾ ਜੀ, ਉਹਨਾਂ ਕਿਹਾ ਮੈਂ ਮਸਕਤ 'ਚ ਟਰੱਕ ਚਲਾਉਣਾ ਗਿੱਲ ਸਾਹਿਬ, ਤੇ ਮੇਰੀ ਅੱਲਾ ਕੋਲੋਂ ਖੁਆਇਸ਼ ਹੈ ਵੀ ਜੇ ਕਿਤੇ ਇੱਥੇ ਉਹ ਕੰਟੇਨਰ ਮੇਰੇ ਹੱਥੇ ਲੱਗ ਜਾਏ ਨਾ, ਜਿੱਥੇ ਚਾਕਿੰਗ ਹੋਈ ਹੋਵੇ, ਤੇ ਮੈਂ ਆਪਣੀ ਫਿਰ ਰੀਝ ਰਾਜੀ ਕਰਾਂ, ਮੈਂ ਇੱਥੇ ਦੱਬ ਕੇ ਲਿਖਾਂ ਜੋ ਮੇਰਾ ਦਿਲ ਕਰੇ। ਤੇ ਬਹੁਤਾ ਦੱਬ ਕੇ ਨਾ ਲਿਖਦੀ ਚੌਧਰੀ ਜਿਹੜਾ ਮਸਕਤ ਨਾ ਅੱਪੜ ਜੇ ਤੈਨੂੰ ਲੈਣ ਵਾਸਤੇ। ਲਓ ਜੀ, ਮੈਨੂੰ ਹੁਣ ਦਿਓ ਇਜਾਜ਼ਤ ਤੇ ਰੱਬ ਰੱਖ।